ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਆਪਾਂ 3 ਤੋਂ ਲੈ ਕੇ 4 ਵਜੇ ਤੱਕ ਕਿਸੇ ਵੀ ਅਹਿਮ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਹਾਂ, ਚਾਹੇ ਉਹ ਇੱਥੋਂ ਦਾ ਮਸਲਾ ਹੋਵੇ, ਇੱਥੋਂ ਦੇ ਸਿਸਟਮ ਦਾ ਮਸਲਾ ਹੋਵੇ ਤੇ ਚਾਹੇ ਉਹ ਪੰਜਾਬ ਦੇ ਵਿੱਚ ਜਿਹੜੀ ਧਰਤੀ ਤੋਂ ਆਪਾਂ ਆਏ ਹਾਂ ਉੱਥੋਂ ਦਾ ਕੋਈ ਮਸਲਾ ਹੋਵੇ। ਇਲੈਕਸ਼ਨਸ ਦੇ ਦਿਨ ਨੇੜੇ ਨੇ। ਇਲੈਕਸ਼ਨਸ ਦੇ ਉੱਤੇ ਹੀ ਚਰਚਾ ਕਰਾਂਗੇ। ਲਗਾਤਾਰ ਪੰਜਾਬੀ ਰੇਡੀਓ ਯੂਐਸਏ ਇਲੈਕਸ਼ਨਸ ਦੇ ਵਿੱਚ ਖੜੇ ਹੋਏ ਉਮੀਦਵਾਰਾਂ ਤੱਕ ਪਹੁੰਚ ਕਰਕੇ ਉਹਨਾਂ ਦਾ ਏਜੰਡਾ ਕੀ ਹੈ, ਉਹਨਾਂ ਦੀਆਂ ਪਾਲਿਸੀਜ਼ ਕੀ ਨੇ, ਉਹ ਕਿਹੜੇ ਮੁੱਦਿਆਂ ਨੂੰ ਲੈ ਕੇ ਚੋਣਾਂ ਲੜ ਰਹੇ ਨੇ। ਇਹਨਾਂ ਗੱਲਾਂ ਨੂੰ ਲੈ ਕੇ ਆਪਾਂ ਉਹਨਾਂ ਦੇ ਨਾਲ ਜਿੱਥੇ ਗੱਲਬਾਤ ਕਰ ਰਹੇ ਹਾਂ ਤੇ ਉੱਥੇ ਉਹਨਾਂ ਤੋਂ ਜਵਾਬ ਵੀ ਲੈ ਰਹੇ ਹਾਂ ਤੇ ਨਾਲੋਂ ਨਾਲ ਟਾਕ ਸ਼ੋਅ ਜਿੰਨੇ ਵੀ ਰੇਡੀਓ ਦੇ ਨੇ ਤੇ ਉਹਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਕਿ ਮਸਲੇ ਉੱਤੇ ਜਿਹੜੀ ਇਹ ਗੱਲਬਾਤ ਉਹ ਕੀਤੀ ਜਾਵੇ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਆ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਅੱਜ ਇਸ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਪੱਖਾਂ ਤੋਂ ਇਲੈਕਸ਼ਨਸ ਨੂੰ ਗੱਲਬਾਤ ਕਰਾਂਗੇ, ਇਲੈਕਸ਼ਨਸ ਨੂੰ ਲੈ ਕੇ। ਤੇ ਇਸੇ ਤਰ੍ਹਾਂ ਗੱਲਬਾਤ ਕਰਨ ਦੇ ਲਈ, ਚਰਚਾ ਕਰਨ ਦੇ ਲਈ ਇਸ ਮੁੱਦੇ ਉੱਤੇ ਮੇਰੇ ਨਾਲ ਜੁੜ ਚੁੱਕੇ ਨੇ ਬਲਵਿੰਦਰ ਕੌਰ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਪ੍ਰੋਗਰਾਮ ਦੇ ਵਿੱਚ ਵੱਧਦੇ ਹਾਂ ਇਸ ਮਸਲੇ ਤੇ ਚਰਚਾ ਦੇ ਵੱਲ। ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਹੈ ਜੀ ਜੀ ਕਿ ਤੁਸੀਂ ਸਾਨੂੰ ਆਪਣੇ ਪ੍ਰੋਗਰਾਮ 'ਚ ਸ਼ਾਮਲ ਕੀਤਾ। ਤੇ ਸਰੋਤੇ ਜਿਸ ਤਰ੍ਹਾਂ ਦੱਸੇ ਜੀ ਦਿੱਤਾ, ਸਾਂਝੀ ਸੱਥ ਪ੍ਰੋਗਰਾਮ ਆ। ਹਾਂਜੀ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਮਸਲੇ ਤੇ ਗੱਲ ਕੀਤੀ ਜਾਂਦੀ ਆ, ਇੱਥੇ ਦਾ ਹੋਵੇ ਉੱਥੇ ਦਾ ਹੋਵੇ, ਜੀ ਕੋਈ ਨਾ ਕੋਈ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਡੇ ਸਨਮੁਖ ਹੋਈਏ, ਕੋਈ ਨਾ ਕੋਈ ਗੱਲ ਕਰੀਏ। ਤੇ ਉਸ ਦੇ ਵਿੱਚ ਤੁਹਾਡੀ ਸ਼ਮੂਲੀਅਤ ਬਹੁਤ ਜ਼ਰੂਰੀ ਹੁੰਦੀ ਆ। ਇਹ ਜਿਹੜੇ ਮਸਲੇ ਆ ਨਾ ਤੁਹਾਡੇ ਲਈ ਹੁੰਦੇ ਆ, ਜੀ ਬਿਲਕੁਲ ਤੁਹਾਡੇ ਨਾਲ ਜੁੜਦੇ ਹੁੰਦੇ, ਤੁਹਾਡੀ ਲਾਈਫ ਦੇ ਨਾਲ ਜੁੜਦੇ ਹੁੰਦੇ। ਜਿਸ ਤਰ੍ਹਾਂ ਅੱਜ ਪ੍ਰਵੀਨ ਜੀ ਨੇ ਦੱਸਿਆ ਜੀ ਕਿ ਜਿਹੜਾ ਅੱਜ ਦਾ ਮਸਲਾ ਆ, ਫਿਰ ਆਪਾਂ ਨਾ 2 ਸਾਲ 4 ਸਾਲ ਜੀ ਮੱਥੇ 'ਚ ਹੱਥ ਮਾਰ ਮਾਰ ਕੇ ਇੱਕ ਦੂਜੇ ਨਾਲ ਗੱਲਾਂ ਕਰੀ ਜਾਣੀਆਂ, ਨਹੀਂ ਹੁਣ ਆਹ ਹੋ ਗਿਆ, ਹੁਣ ਆਹ ਹੋ ਗਿਆ। ਹੂੰ ਉੱਥੇ 75 ਸਾਲ ਪੰਜਾਬ ਦੇ ਇੰਡੀਆ ਦੇ ਵਿੱਚ ਨਾ 75 ਸਾਲ ਰੋਂਦੇ ਪਿੱਟਦੇ ਰਹੇ ਆ। ਸਪੈਸ਼ਲੀ ਹੂੰ ਜੇ ਮੈਂ ਪੰਜਾਬ ਦੀ ਗੱਲ ਕਰਾਂ, ਹੂੰ ਉੱਥੇ ਦੀਆਂ ਖਬਰਾਂ ਦੇ ਨਾਲ ਆਪਾਂ ਕਨੈਕਟਡ ਹੁੰਦੇ ਆ ਜੀ ਜੀ ਕਿ ਬਿਲਕੁਲ 75 ਸਾਲ ਦੇ ਵਿੱਚ ਪਾਇਆ ਹੋਇਆ ਗੰਦ ਹਜੇ ਵੀ ਨਹੀਂ ਨਿਕਲ ਰਿਹਾ, ਹੂੰ ਜੋ ਉੱਥੇ ਚੱਲ ਰਿਹਾ ਆ। ਸੋ ਜਿੱਥੇ ਵੀ ਤੁਸੀਂ ਜਿਸ ਵੀ ਕੰਟਰੀ ਦੇ ਵਿੱਚ ਰਹਿੰਦੇ ਹੁੰਦੇ ਆ ਨਾ, ਪੋਲੀਟੀਕਲੀ ਅਵੇਅਰਨੈਸ ਤੁਹਾਡੇ ਵਿੱਚ ਬਹੁਤ ਬਹੁਤ ਜ਼ਰੂਰੀ ਆ। ਜ਼ਰੂਰੀ ਜੀ ਤੁਸੀਂ ਬੇਸ਼ੱਕ ਕਲੀਨਅਪ ਦਾ ਕੰਮ ਕਰਦੇ ਆ, ਝਾੜੂ ਫੇਰਦੇ ਆ, ਟਾਇਲਟਾਂ ਹੂੰ ਸਾਫ਼ ਕਰਦੇ ਆ, ਹੂੰ ਰੇਹੜੀਆਂ ਢੋਂਦੇ ਆ, ਜਾਂ ਹੂੰ ਤੁਸੀਂ ਸੌਫਟਵੇਅਰ ਇੰਜੀਨੀਅਰ ਲੱਗੇ ਹੋਏ ਆ, ਜਾਂ ਤੁਸੀਂ ਹੂੰ ਕਿਸੇ ਕੰਪਨੀ ਦੇ ਮਾਲਕ ਆ, ਤੁਹਾਨੂੰ ਇਹ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਆ। ਜੀ ਬਿਲਕੁਲ ਇਹ ਨਹੀਂ ਹੈਗਾ ਵੀ ਹਾਂ ਕਿਹੜੀ ਸਰਕਾਰ ਸਾਨੂੰ ਚੈੱਕ ਭੇਜਦੀ ਆ, ਕਿਹੜੀ ਸਰਕਾਰ ਸਾਨੂੰ ਬੈਨੀਫਿਟ ਦਿੰਦੀ ਆ। ਹੂੰ ਇਹ ਤਾਂ ਉੱਥੇ ਆਟਾ ਦਾਲ ਸਕੀਮਾਂ ਹੁੰਦੀਆਂ, ਉਹ ਇਹ ਜੀ ਸਾਰੀਆਂ ਦੇਸ਼ਾਂ ਦੇ ਵਿੱਚ, ਸਾਰੀਆਂ ਕੰਟਰੀਆਂ ਦੇ ਵਿੱਚ ਆਟਾ ਦਾਲ ਸਕੀਮ। ਹੂੰ ਆਟਾ ਦਾਲ ਸਕੀਮ ਨਹੀਂ ਹੁੰਦੀ, ਉਹ ਵੋਟਾਂ ਹੁੰਦੀਆਂ ਆ। ਜੀ ਸੋ ਵੋਟਾਂ ਲੈਣੀਆਂ, ਤੁਸੀਂ ਅੱਗਾ ਸੋਚ ਕੇ ਚੱਲਣਾ ਆ। ਜਦੋਂ ਜੀ ਅਸੀਂ ਹੁਣ ਇਲੈਕਸ਼ਨਾਂ ਦੀ ਗੱਲ ਕਰਦੇ ਹਾਂ, ਕਿੰਨੇ ਟੈਕਸ ਲਾਏ ਜਾ ਰਹੇ ਆ, ਕਿੰਨੇ ਪ੍ਰੋਪਰਟੀ ਟੈਕਸ ਵੱਧ ਗਏ ਆ, ਹੂੰ ਬਹੁਤ ਕੁਛ ਜਿਹੜਾ ਹੁੰਦਾ ਤੁਹਾਡੇ ਡਿਪੈਂਡ ਤੁਹਾਡੇ ਤੇ ਹੁੰਦਾ ਕਿ ਤੁਸੀਂ ਵੋਟ ਕਿਹੜੀ ਪ੍ਰੈਪੋਜੀਸ਼ਨ ਤੇ ਪਾਈ ਸੀਗੀ, ਕਿਹਨੂੰ ਪਾਈ ਸੀ, ਕਿਹਨੂੰ ਕੀ ਪਾਈ ਹੋਇਆ ਸੀ ਸੀ। ਹਾਂ, ਜੀ ਉਹ ਤੁਹਾਡੇ ਦੇ ਉੱਤੇ ਹੀ ਡਿਪੈਂਡ ਆ ਸਾਰਾ। ਕਿ ਜੇ ਤਾਂ ਤੁਸੀਂ ਵੋਟ ਕਿਸੇ ਦੇ ਕਹੇ ਪਾ ਦਿੱਤੀ, ਮੈਨੂੰ ਕਿਸੇ ਨੇ ਕਹਿ ਦਿੱਤਾ, ਫਿਰ ਕੀ ਹੋ ਗਿਆ? ਆ ਪਾਣੀ ਦਾ ਟੈਕਸ ਚੌਥਾ ਹਿੱਸਾ ਵਧਣਾ ਹੈ ਪੈਨੀ ਦਾ। ਮੈਂ ਕਿਹਾ ਮੈਨੂੰ ਕੀ ਫਰਕ ਪੈਂਦਾ? ਉੱਥੇ ਉਹ ਕਿੰਨੇ ਕਿੰਨੇ ਪੈਸੇ ਇਕੱਠੇ ਕਰਕੇ ਲੈ ਜਾਂਦੇ ਆ, ਬਿਲਕੁਲ ਮਿਲੀਅਨਸ ਦੇ ਵਿੱਚ ਉਹ ਪੈਸੇ ਇਕੱਠੇ ਕਰ ਲੈਂਦੇ ਆ। ਕੱਲੀ ਤੁਹਾਡਾ ਹੀ ਚੌਥਾ ਹਿੱਸਾ ਨਹੀਂ ਹੋਣਾ ਪੈਨੀ ਦਾ, ਉਹ ਬਹੁਤ ਦੁਨੀਆ ਹੂੰ ਦਾ ਹੋਣਾ। ਤੇ ਕਈ ਵਾਰੀ ਫਿਰ ਮੇਰੇ ਵਰਗੇ ਨਾ ਉੱਥੇ ਕੜਮ ਚੌਧਰੀ ਹੁੰਦੇ ਆ, ਜੀ ਜਿਹੜੇ ਉਹ ਉਦਾਂ ਦੀ ਗੰਦੀ ਪੋਲਿਟਿਕਸ ਅਸੀਂ ਸਿੱਖ ਕੇ ਆਏ ਆ, ਕੜਮ ਚੌਧਰੀ ਹੁੰਦੇ ਆ। ਕੋਈ ਗੱਲ ਨਹੀਂ, ਤੁਸੀਂ ਲਾ ਲਓ, ਕੋਈ ਹੂੰ ਨਹੀਂ, ਅਸੀਂ ਕਹਿ ਦਾਂਗੇ ਦੋ ਚੌਂ ਬੰਦਿਆਂ ਨੂੰ। ਸੋ ਹੂੰ ਜਾਂ ਅਸੀਂ ਕਿਸੇ ਆਪਣੀਆਂ ਧਾਰਮਿਕ ਸੰਸਥਾ ਦੇ ਵਿੱਚ ਉਹਨਾਂ ਨੂੰ ਲੈ ਗਏ, ਜਾਂ ਮੇਲੇ ਮਸਾਬਿਆਂ ਦੇ ਵਿੱਚ ਲੈ ਗਏ, ਜੀ ਉਹਨਾਂ ਨੂੰ ਇੰਟਰੋਡਿਊਸ ਕਰ ਦਿੱਤਾ। ਸੋ ਹੂੰ ਅਸੀਂ ਏਦਾਂ ਦੇ ਕੰਮ ਜਿਹੜੇ ਕਰਦੇ ਆ ਨਾ, ਠੀਕ ਹੈ, ਜਿਹੜਾ ਲੋਕਾਂ ਦੇ ਪੱਖ ਵਿੱਚ ਹੋਵੇ ਗੱਲ ਨਾ, ਉਹ ਕਰੋ।
ਬਿਲਕੁਲ। ਠੀਕ ਆ, ਇੱਥੇ ਕੰਮ ਜਿਹੜੇ ਚੱਲਦੇ ਆ ਉਹ ਟੈਕਸ ਦੇ ਨਾਲ ਚੱਲਦੇ ਆ। ਪਰ ਹੂੰ, ਸਾਡੀ ਗਵਰਨਮੈਂਟ ਤਾਂ ਵੈਸੇ ਹੀ ਉਹ ਸਰਪਲਸ ਹੈਗੀ ਆ। ਜੀ। ਵੈਸੇ ਹੀ ਟੈਕਸ ਦੇ ਨਾਲ ਉਹਨੂੰ ਉਲਟੀਆਂ ਆਉਂਦੀਆਂ, ਇੰਨਾ ਪੈਸਾ ਆ ਇਹਨਾਂ ਦੇ ਕੋਲ। ਹੂੰ, ਉਹ ਤੁਹਾਡੇ ਉੱਤੇ ਹੋਰ ਟੈਕਸ ਲਾਉਣ ਡਏ ਆ ਤੇ ਉੱਥੇ ਉਹ ਤੁਸੀਂ ਨਾਲ ਦੀ ਨਾਲ ਸਪੋਰਟ ਵੀ ਕਰਦੇ ਆ ਬਹੁਤ ਸਾਰੇ। ਜੀ, ਠੀਕ ਆ, ਕਰੋ, ਪਰ ਆਮ ਲੋਕਾਂ ਨੂੰ ਸੋਚੋ ਕਿ ਉਹ ਨਹੀਂ ਦੇ ਸਕਦੇ। ਜਦੋਂ ਕਈ ਬਿਲਕੁਲ। ਸਰਕਾਰਾਂ ਆ ਫਿਰ ਜਦੋਂ ਤੁਹਾਡੇ ਤੇ ਟੈਕਸ ਲਾ ਦਿੰਦੀਆਂ ਆ, ਤੁਹਾਡੇ ਤੇ ਟੈਕਸ ਲਾ ਕੇ ਉਹ ਰਿਚ ਹੋ ਜਾਂਦੀਆਂ ਤੇ ਹੂੰ, ਤੁਹਾਡੀ ਹੂੰ, ਗੱਲ ਕਿਉਂ ਸੁਣਨਗੀਆਂ? ਕੀ ਲੋੜ ਆ ਉਹਨਾਂ ਨੂੰ ਤੁਹਾਡੇ ਤੱਕ? ਜੀ, ਉਹ ਜੀ। ਤਾਂ ਫਿਰ 4 ਸਾਲੀਆਂ ਸਾਡੇ ਨਾਲ ਕੈਲੀਫੋਰਨੀਆ 'ਚ ਤਾਂ ਕੰਮ ਹੀ ਨਿਬੇੜ ਦਿੱਤਾ। ਤੁਹਾਨੂੰ ਕਿਸੇ ਹੂੰ, ਮੱਥੇ ਲੱਗਣਾ ਹੀ ਨਹੀਂ ਉਹਨੀ, ਤੁਸੀਂ ਘਰੇ ਬੈਠੇ ਵੋਟਾਂ ਪਾਓ। ਜੀ। ਘਰੇ ਬੈਠਿਆਂ ਨੇ ਤੁਸੀਂ ਵੋਟ ਪਾਉਣੀ ਆ ਹੂੰ, ਤੇ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਹੂੰ, ਹੂੰ। ਕਿ ਤੁਸੀਂ ਤੁਹਾਡੇ ਕੋਲ ਕੋਈ ਵੀ ਏਦਾਂ ਹੋਵੇ। ਤੇ ਆਪਾਂ ਨਾਲ ਜੁੜੇ ਨੇ ਸੰਦੀਪ ਸਿੰਘ ਜੀ। ਹਾਂਜੀ ਹਾਂਜੀ, ਸਤਿ ਸੰਦੀਪ ਸ੍ਰੀ ਸਿੰਘ ਅਕਾਲ ਜੀ। ਜੀ ਸੰਦੀਪ ਜੀ। ਹਾਂਜੀ, ਸੱਚਾ ਵਗਾ ਸਰੋਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ ਕੀ ਜੀ। ਫਤਿਹ। ਹਾਂਜੀ, ਵੋਟਾਂ ਦਾ ਜੀ ਪੂਰਾ ਜੀ ਇਹ ਚੱਲ ਰਿਹਾ ਹੁਣ ਮਸਲਾ ਇੱਥੇ ਆਪਣੇ ਤੇ ਪੂਰਾ ਭਖਿਆ ਹੋਇਆ ਵਾ ਇਹ ਹਾਂਜੀ। ਤੇ ਬਹੁਤ ਇੱਕ ਇੰਪੋਰਟੈਂਟ ਇਲੈਕਸ਼ਨਾਂ ਨੇ ਇਹ ਹੂੰ, ਹੂੰ, ਜੀ। ਹੂੰ। ਕਿਉਂਕਿ ਕਿਉਂਕਿ ਇਸ ਵੇਲੇ ਇੱਕ ਬਹੁਤ ਜਿਹਨੂੰ ਇੰਗਲਿਸ਼ ਵਿੱਚ ਐਜ ਤੇ ਕਹਿ ਦਿੰਦੇ, ਪੰਜਾਬੀ 'ਚ ਕਿਨਾਰੇ ਤੇ ਦੇਸ਼ ਖੜਾ ਵਾ ਇਹ। ਜੀ। ਕਿਉਂਕਿ ਦੁਨੀਆ ਦੀ ਜਿਹੜੀ ਹੈਗੀ ਪੋਲਿਟਿਕਸ ਆ, ਲੜਾਈ ਆ ਚੱਲਦੀ ਹੋਣ ਵਾਲੀ ਆ ਜਾਂ ਹੋਣ ਦੇ ਇਰਾਦੇ ਨੇ, ਇੱਥੇ ਦੀ ਇਨਫਲੇਸ਼ਨ ਆ, ਇੱਥੇ ਦੀ ਘਰਾਂ ਦੀ ਮਾਰਕੀਟ ਆ, ਇੱਥੇ ਜੋ ਕੁਛ ਚੱਲ ਰਿਹਾ ਵਾ ਉਹ ਸਭ ਕੁਛ ਜਿਹੜਾ ਵਾ ਉਹ ਬਹੁਤ ਐਜ ਤੇ ਆ। ਮਤਲਬ ਸਾਰੇ ਇਹ ਇਲੈਕਸ਼ਨ ਦੇਖ ਰਹੇ ਆ। ਜੀ। ਹੁਣ ਇਲੈਕਸ਼ਨ ਤੋਂ ਬਾਅਦ ਵਿੱਚ ਉਹਨਾਂ ਨੇ ਪਤਾ ਚੱਲਣਾ ਕਿ ਇਕਾਨਮੀ ਜਿਹੜੀ ਆ, ਕਿਉਂਕਿ ਇੱਥੇ ਤੱਕ ਕਹਿ ਰਿਹਾ ਕਿ 2007 ਵਾਲੇ ਰਿਸੈਸ਼ਨ ਨਾਲੋਂ ਮਾੜੀ ਇਕਾਨਮੀ ਹੋਣੀ ਆ ਜੇ ਅਗਲੇ ਸਾਲ। ਜੇ ਆ ਗਿਆ ਤਾਂ ਬਿਲਕੁਲ। ਜੇ ਹਾਂਜੀ, ਜੇ ਚੀਜ਼ਾਂ ਏਦਾਂ ਹੀ ਚੱਲਦੀਆਂ ਰਹੀਆਂ ਆਪਾਂ ਇਹ ਕਹਿ ਸਕਦੇ ਹਾਂ ਕਿ ਜੇ ਚੀਜ਼ਾਂ ਜਿੱਦਾਂ ਇਸ ਵੇਲੇ ਚੱਲ ਰਿਹਾ ਪਾਲਿਸੀ, ਜੇ ਏਦਾਂ ਚੱਲਦੀਆਂ ਰਹੀਆਂ 2007 ਨਾਲੋਂ ਮਾੜਾ ਹਾਲ ਹੋਣਾ ਵਾ। ਤੇ ਦੂਜੀ ਗੱਲ ਇਹ ਆ ਕਿ ਗਵਰਨਮੈਂਟ ਦੇ ਹੱਥ ਖੜੇ ਆ, ਉਹਨਾਂ ਕੋਲ ਪੈਸੇ ਹੈ ਨਹੀਂ ਆ ਤੁਹਾਨੂੰ ਭੇਜਣ ਲਈ ਫਿਰ। ਜੀ। ਸੋ ਇਸ ਕਰਕੇ ਆਪਾਂ ਨੂੰ ਇਹ ਰੱਖਣਾ ਪੈਣਾ ਧਿਆਨ ਕਿ ਅਸੀਂ ਕਿਹਨੂੰ ਅਸੀਂ ਪਾਵਰ ਵਿੱਚ ਲਿਆਉਂਦੇ ਆ, ਕਿਹਦੇ ਹੱਥ ਅਸੀਂ ਜਿਹੜਾ ਉਹ ਆਪਣੀ ਅਗਲੀ ਜਨਰੇਸ਼ਨ ਆ ਉਹਨਾਂ ਦੀ ਆਪਣੀ ਜਿਹੜੀ ਤਕਦੀਰ ਆ, ਇੱਕ ਆਪਣੇ ਜਿਹੜੇ ਅਸੀਂ ਕੰਮ ਕਰਦੇ ਆ ਉਹਨਾਂ ਦਾ ਜਿਹੜਾ ਇੱਕ ਡਾਇਰੈਕਸ਼ਨ ਆ, ਉਹ ਅਸੀਂ ਕਿਹਦੇ ਹੱਥ ਉਹਦੀ ਵਾਗਡੋਰ ਫੜਾਉਂਦੇ ਆ। ਕਿਉਂਕਿ ਠੀਕ ਆ ਅਸੀਂ ਕੰਮ ਕਰਦੇ ਆ, ਪੈਸੇ ਲਿਆਉਂਦੇ ਆ, ਪਰ ਉਹ ਜਿਹੜੀ ਇੱਕ ਗਵਰਨਮੈਂਟ ਦੀਆਂ ਪਾਲਿਸੀਜ਼ ਹੁੰਦੀਆਂ ਉਹ ਡਿਸਾਈਡ ਕਰਦੀਆਂ ਕਿ ਤੁਹਾਡੀ ਗੱਡੀ ਦਾ ਤੇਲ ਕਿੰਨਾ ਮਹਿੰਗਾ ਹੋਣਾ, ਤੁਹਾਡੀ ਗੱਡੀ ਕਿੰਨੀ ਮਹਿੰਗੀ ਹੋਣੀ, ਜਿੱਥੇ ਤੁਸੀਂ ਕੰਮ ਤੇ ਜਾਣਾ, ਟਰੱਕ ਤੁਸੀਂ ਕਿਹੜਾ ਟਰੱਕ ਤੁਸੀਂ ਚਲਾ ਸਕਦੇ ਹੋ, ਕਿਹੜਾ ਨਹੀਂ ਚਲਾ ਸਕਦੇ ਹੋ, ਕਿਹੜਾ ਤੇਲ ਪਾ ਸਕਦੇ ਹੋ, ਕਿੱਦਾਂ ਪਾ ਸਕਦੇ ਹੋ, ਕਿੰਨਾ ਪਾ ਸਕਦੇ ਹੋ। ਸੋ ਇਸ ਵੇਲੇ ਇੱਥੇ ਤੱਕ ਆ ਕਿ ਡੀਜ਼ਲ ਦੀ ਜਿਹੜੀ ਇੱਕ ਕਮੀ ਆ ਗਈ ਆ ਜਾਂ ਆ ਰਹੀ ਆ। ਸੋ ਉਧਰ ਵੀ ਧਿਆਨ ਦੇਣ ਵਾਲਾ ਵਾ। ਇਸ ਕਰਕੇ ਆਪਾਂ ਨੂੰ ਇਹ ਕਿਉਂ ਆ ਰਿਹਾ, ਗਵਰਨਮੈਂਟ ਦੇ ਇਹ ਕੰਮ ਹੁੰਦੇ ਆ ਕਿ ਪਬਲਿਕ ਨੂੰ ਸੇਫ ਰੱਖਣਾ, ਉਹਨਾਂ ਨੂੰ ਕਿੱਦਾਂ ਅਸੀਂ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਨੀ ਆ, ਉਹਨਾਂ ਦੀ ਜੌਬ ਦੀ ਸਿਕਿਉਰਿਟੀ, ਉਹਨਾਂ ਦੀ ਹੈਲਥ ਦੀ ਸਿਕਿਉਰਿਟੀ, ਉਹਨਾਂ ਦੇ ਜਿਹੜੇ ਰੋਜ਼ਾਨਾ ਜ਼ਿੰਦਗੀ ਆ ਉਹਦੀ ਸਿਕਿਉਰਿਟੀ, ਕਿ ਉਹਨਾਂ ਨੂੰ ਕੰਮ ਕਰਨ ਲਈ ਜਿਹੜੇ ਜਦੋਂ ਜਾਣਾ ਵਾ ਉਹਦੀ ਵੀ ਜਿਹੜਾ ਉਹਨਾਂ ਨੂੰ ਐਨਰਜੀ ਦੀ ਲੋੜ ਆ, ਤੇਲ ਦੀ ਲੋੜ ਆ ਗੱਡੀਆਂ 'ਚ, ਉਹ ਮਿਲ ਰਿਹਾ, ਸੜਕਾਂ ਬਣੀਆਂ ਵਾ, ਉਹ ਟੁੱਟੀਆਂ ਤਾਂ ਨਹੀਂ ਆ। ਟੈਕਸ ਇਸ ਗੱਲਾਂ ਦਾ ਦੇਈਦਾ ਵਾ, ਇਸ ਗੱਲਾਂ ਦਾ ਨਹੀਂ ਦੇਈਦਾ ਕਿ ਕਿਹੜੇ ਰੰਗ ਦੇ ਕਿੰਨੇ ਉੱਤੇ ਕਿਹੜੇ ਰੰਗ ਦੇ ਝੰਡੇ ਲਾਸਦਾ, ਕਿਹੜਾ ਇਸ ਹਰ ਤੇ ਡੈਮ ਤੇ ਦੇ ਤੇ ਇੱਟ ਤੇ ਹੋਰ ਪਤਾ ਕੀ ਕੁਛ ਹੋ ਗਿਆ ਉਹ ਪਾ ਸਕਦਾ। ਸੋ ਆਪਾਂ ਨੂੰ ਸੋਚਣਾ ਪੈਣਾ ਅਸੀਂ ਵੋਟ ਕਿਹੜੀ ਗੱਲ ਤੇ ਪਾਉਣੀ ਆ। ਬਾਕੀ ਜਿਹੜਾ ਸਾਡੇ ਨਿਆਣਿਆਂ ਦਾ ਸਕੂਲ ਵਿੱਚ ਸਾਨੂੰ ਕੀ ਪੜ੍ਹਾਇਆ ਜਾ ਰਿਹਾ ਇਸ ਵੇਲੇ, ਉਹ ਹੋਰ ਹੀ ਕਿਸੇ ਦੇ ਹੀਰੋ ਬਣਾ ਕੇ ਬੈਠੇ ਆ। ਉਹ ਹੋਰ ਹੀ ਕਿਸੇ ਨੂੰ ਉੱਥੇ ਹੀਰੋ ਦਿਖਾ ਰਹੇ ਆ ਕਿ ਇਹ ਪਤਾ ਨੀ ਕਿੱਡੀ ਇਹਨਾਂ ਨੇ ਆਜ਼ਾਦੀ ਦੀ ਲੜਾਈ ਲੜੀ ਆ। ਸੋ ਇਹ ਬਹੁਤ ਕੁਛ ਚੱਲ ਰਿਹਾ। ਆਪਾਂ ਨੂੰ ਦੇਖਣਾ ਪੈਣਾ ਕਿ ਅਸੀਂ ਕਿੱਥੇ ਖੜੇ ਆ, ਸਾਡੇ ਸਿੱਖੀ ਸਿਧਾਂਤ ਕੀ ਕਹਿੰਦੇ ਆ। ਜਦੋਂ ਅਸੀਂ ਵੋਟਾਂ ਪਾਉਂਦੇ ਆ, ਅਸੀਂ ਕਿਹੜੀ ਪਾਰਟੀ ਨੂੰ ਪਾ ਰਹੇ ਆ, ਕਿਹੜੇ ਇਨਸਾਨ ਨੂੰ ਵੋਟ ਪਾ ਰਹੇ ਆ। ਤੇ ਬਾਕੀ ਇਹ ਆ ਜੀ, ਵੋਟ ਨੂੰ ਇਹਦੀ ਕਦਰ ਕਰੋ ਇੱਥੇ, ਕਿਉਂਕਿ ਤੁਹਾਡੀ ਵੋਟ ਦੇ ਨਾਲ ਡਿਸਾਈਡ ਹੋਣਾ ਕਿ ਤੁਹਾਡੇ ਲਾਗੇ ਛਾਗੇ ਤੁਹਾਡੇ ਜਿਹੜੇ ਸ਼ੈਰਿਫ ਡਿਪਾਰਟਮੈਂਟ ਆ ਉਹ ਤੁਹਾਨੂੰ ਕਿੰਨੀ ਸਿਕਿਉਰਿਟੀ ਪ੍ਰੋਵਾਈਡ ਕਰਦਾ ਵਾ। ਉਹਦਾ
ਉਹ ਤੁਹਾਡਾ ਮੇਅਰ ਦਾ ਡਿਸਾਈਡ ਹੋਣਾ ਕਿ ਜਾਂ ਤੁਹਾਡੇ ਸਿਟੀ ਕਾਉਂਸਲ ਦਾ ਕਿ ਉਹ ਪੁਲਿਸ ਡਿਪਾਰਟਮੈਂਟ ਲਈ ਕਿੰਨਾ ਫੰਡ ਉਹ ਬਜਟ ਬਣਾਉਂਦੇ ਆ, ਜੀ ਮੇਅਰ ਦਾ ਉਹ ਕਿੰਨਾ ਪੁਲਿਸ ਡਿਪਾਰਟਮੈਂਟ ਲਈ ਬਜਟ ਬਣਾਉਂਦੇ ਆ। ਸੋ ਇਹ ਸਾਰੀਆਂ ਵੋਟਾਂ ਬਹੁਤ ਇੰਪੋਰਟੈਂਟ ਨੇ। ਕਿਸੇ ਦੇ ਕਹਿਣੇ ਤੇ ਆਪਾਂ ਇਹ ਨਹੀਂ, ਮੇਰੇ ਕਹਿਣੇ ਤੇ ਨਹੀਂ, ਹੋਰ ਕਿਸੇ ਦੇ ਕਹਿਣੇ ਤੇ ਨਹੀਂ ਵੋਟ ਪਾਉਣੀ। ਇਹ ਤੁਸੀਂ ਆਪਣਾ ਦੇਖਣਾ ਵਾ ਕਿ ਤੁਹਾਡੇ ਜਿਹੜਾ ਇਲਾਕਾ ਵਾ, ਤੁਹਾਡੀ ਜਿਹੜਾ ਨੇਬਰਹੁੱਡ ਆ, ਤੁਹਾਡਾ ਸਿਟੀ ਆ, ਤੁਹਾਡਾ ਟਾਊਨਸ਼ਿਪ ਆ, ਤੁਹਾਡੀ ਸਟੇਟ ਆ, ਉਹਦੇ ਵਿੱਚ ਹਰੇਕ ਲੈਵਲ ਤੇ ਜਿਹੜੀ ਗਵਰਨਮੈਂਟ ਆ ਉਹ ਕਿਹੋ ਜਿਹੇ ਕੰਮ ਕਰਦੀ ਆ, ਉਹ ਕਿਹਨੂੰ ਫਾਇਦੇ ਕਰਦੀ ਆ ਜੀ। ਉਹ ਇਹ ਨਹੀਂ ਕਿ ਕਿਸੇ ਦੇ ਕੀ ਕਹਿ ਆਪਾਂ ਕਹੀ ਜਾਂਦੇ ਜੀ 2 ਮਿਲੀਅਨ ਵਾਲਿਆ ਤੇ ਉਹਦਾ ਟੈਕਸ ਵਧਾ ਦੇਣਾ, ਪਰ ਉਹ ਟੈਕਸ ਪੈਸੇ ਜਾ ਕਿਹਨੂੰ ਗਏ ਆ? ਉਹ ਕੁੰਡੀ ਲਾ ਕੇ ਉਹ ਤੁਹਾਡੀ ਇਲੈਕਟ੍ਰਿਕ ਕੰਪਨੀ ਨੂੰ ਜਾ ਰਹੇ ਆ, ਉਹ ਕਿਉਂ ਕਾਂਟਰੈਕਟ ਕਿਹਨੂੰ ਜਾ ਰਹੇ ਆ? ਸੋ ਇਹ ਸਾਰਾ ਤੁਹਾਨੂੰ ਦੇਖਣਾ ਪੈਣਾ ਵਾ। ਇਹ ਜਿਹੜੀਆਂ ਗੱਲਾਂ ਨੇ ਇਹ ਆਪਾਂ ਨੂੰ ਧਿਆਨ ਹੈ, ਇਹ ਇੱਕ ਦੂਜੇ ਨੂੰ ਇਹ ਨਹੀਂ ਕਹਿ ਦਈਏ ਕਿ ਨਹੀਂ ਜੀ ਫਲਾਣਾ ਤਾਂ ਝੂਠ ਬੋਲ ਗਿਆ, ਫਲਾਣਾ ਤਾਂ ਏਦਾਂ, ਉਹ ਨਾਲ ਨਹੀਂ। ਹੁਣ ਕਵਰ ਅਪ ਹੋਣਾ, ਲੋਕਾਂ ਦੀਆਂ ਬਹੁਤ ਅੱਖਾਂ ਜਾਗੀਆਂ ਹੋਈਆਂ ਇਸ ਵੇਲੇ, ਪਰ ਆਪਾਂ ਨੂੰ ਇਹ ਮੇਕ ਸ਼ੋਰ ਕਰਨਾ ਕਿ ਜਿਹੜੀ ਸਾਡੀ ਇੱਕ ਵੋਟ ਆ ਉਹਦੀ ਕਦਰ ਹੋਵੇ। ਨਾਲੇ ਕਿਤੇ ਵੀ ਕੋਈ ਤੁਹਾਨੂੰ ਕਹਿੰਦਾ ਕਿ ਇੱਥੇ ਬੈਲਟ ਲੈ ਕੇ ਆਓ, ਉੱਥੇ ਬੈਲਟ ਇਕੱਠੀਆਂ ਕਰਨੀਆਂ ਸੀ, ਕਿਸੇ ਦਾ ਪ੍ਰਾਈਵੇਟ, ਕਿਸੇ ਵੀ ਏਜੰਸੀ ਦਾ, ਪ੍ਰਾਈਵੇਟ ਕਿਸੇ ਆਰਗੇਨਾਈਜੇਸ਼ਨ ਦਾ, ਕਿਸੇ ਦਾ ਹੱਕ ਨਹੀਂ ਆ ਕਿ ਤੁਹਾਡੀ ਬੈਲਟ ਤੁਹਾਡੇ ਉਹ ਤੁਹਾਨੂੰ ਦੱਸੇ ਕਿੱਦਾਂ ਵੋਟ ਪਾਉਣੀ ਆ, ਕਿੱਥੇ ਲੈ ਕੇ ਜਾਣੀ ਆ। ਇਹ ਸਭ ਇਲੀਗਲ ਆ। ਪਰ ਉਹਨੀ ਜਗ੍ਹਾ ਤੁਸੀਂ ਆਪਣੀ ਵੋਟ ਜਿਹੜੀ ਬੈਲਟ ਆ ਉਹ ਲੈ ਕੇ ਜਾਣੀ ਆ ਤੁਹਾਡੇ। ਤੁਸੀਂ ਜੇ ਘਰ ਤੋਂ ਪਹਿਲੀ ਗੱਲ ਤੇ ਤੁਹਾਨੂੰ ਜਿਹੜੇ ਉੱਥੇ ਬੂਥ ਬਣਿਆ ਉੱਥੇ ਪਾਉਣੀ ਚਾਹੀਦੀ ਆ, ਪਰ ਜੇ ਤੁਸੀਂ ਘਰੋਂ ਮੇਲ ਕਰਨੀ ਆ, ਤੁਸੀਂ ਘਰ ਆਪ ਭਰ ਕੇ ਆਪਣੇ ਨਿਸ਼ਾਨ ਲਾ ਕੇ ਸਾਈਨ ਕਰਕੇ ਤੇ ਤੁਸੀਂ ਉਹਨੂੰ ਐਨਵਲਪ ਵਿੱਚ ਸੀਲ ਕਰਕੇ ਉਦੋਂ ਵੀ ਕਿਸੇ ਨੂੰ ਨਹੀਂ ਫੜਾਉਣੀ। ਤੁਸੀਂ ਮੇਲ ਬਾਕਸ ਵਿੱਚ ਜਾ ਕੇ ਪਾਓ ਜਾਂ ਮੇਲ ਮੈਨ ਨੂੰ ਫੜਾਓ। ਤੇ ਜਿਹੜੀ ਇਹ ਆ ਕਿਉਂਕਿ ਉਸ ਵੇਲੇ ਜਦੋਂ ਮੇਲ ਮੈਨ ਨੂੰ ਫੜਾ ਦਿੱਤੀ ਉਹ ਫਿਰ ਫੈਡਰਲ ਪ੍ਰਾਪਰਟੀ ਬਣ ਜਾਂਦੀ ਆ ਤੇ ਉਦੋਂ ਤੁਹਾਡੀ ਜਿਹੜੀ ਆ ਵੋਟ ਕਾਊਂਟ ਹੋਊਗੀ। ਜੇ ਤੁਸੀਂ ਕਿਸੇ ਨੂੰ ਫੜਾ ਦਿੱਤੀ, ਜੇ ਉਹਨਾਂ ਨੂੰ ਲੱਗਿਆ ਕਿ ਤੁਸੀਂ ਵੋਟ ਉਹਨਾਂ ਦੇ ਅਨੁਕੂਲ ਨਹੀਂ ਪਾਈ, ਉਹ ਰਾਹ ਵਿੱਚ ਕਿਤੇ ਸਿੱਟ ਵੀ ਸਕਦੇ ਆ ਤੇ ਇਹ ਹੋ ਵੀ ਚੁੱਕਿਆ ਵਾ। ਸੋ ਆਪਾਂ ਨੂੰ ਬਹੁਤ ਜਿਹੜੀ ਵੋਟਾਂ ਦੀ ਕਦਰ ਕਰਨੀ ਪੈਣੀ ਹੈ। ਨਾਲੇ ਜਿੰਨੇ ਘੜਮ ਚੌਧਰੀ ਆ ਇਹਨਾਂ ਨੂੰ ਨਿਸ਼ਾਨਬੰਦੀ ਕਰੋ ਤੇ ਇਹਨਾਂ ਨੂੰ, ਜੇ ਇਹਨਾਂ ਨੇ ਪਹਿਲਾਂ ਤੁਹਾਡੇ ਤੋਂ ਵੋਟਾਂ ਪਵਾਈਆਂ ਨੇ ਤੇ ਇਹਨਾਂ ਨੂੰ ਪੁੱਛੋ ਜਾ ਕੇ ਕਿ ਉਹ ਜਿਹੜਾ ਬੰਦੇ ਨੂੰ ਵੋਟਾਂ ਪਵਾਈਆਂ ਸੀ, ਜਿਹੜੇ ਇਨਸਾਨ ਨੂੰ, ਕਿ ਉਹਨੇ ਤੁਹਾਡੇ ਲਈ ਕੀ ਕੀਤਾ। ਇਹ ਨਹੀਂ ਕਿ ਕੋਈ ਨਹੀਂ ਇਹ ਚੰਗਾ ਕਰਕੇ ਆਪਾਂ ਨਹੀਂ ਵੋਟਾਂ ਪਾਉਣੀਆਂ। ਸ਼ਾਇਦ ਪਰਸਨਲ ਕਰ ਗਿਆ ਉਹ ਕਿਸੇ ਲਈ ਕੋਈ, ਫਿਰ ਕੀ ਕਰਾਂਗੇ? ਬਿਲਕੁਲ ਉਹ ਕੀਤਾ ਹੀ ਪਰਸਨਲ ਹੁੰਦਾ ਹੋਗਾ ਕਿ ਉਹ ਇਕੱਠੇ ਕਰਕੇ ਲੈ ਗਿਆ ਜਿਹੜਾ ਵੋਟਾਂ। ਜੇ ਤਾਂ ਉਹਨੇ ਕਮਿਊਨਿਟੀ ਲਈ ਕੀਤਾ ਹੋਵੇ ਇਹ ਤਾਂ ਬਹੁਤ ਚੰਗੀ ਗੱਲ ਆ, ਪਰ ਜੇ ਨਹੀਂ ਕੀਤਾ ਉਹ ਘੜਮ ਚੌਧਰੀਆਂ ਨੂੰ ਜ਼ਰੂਰ ਉਹਨਾਂ ਨੂੰ ਪੁੱਛੋ ਸਵਾਲ, ਕਿਉਂਕਿ ਇਹੀ ਜਿਹੜਾ ਹੈਗੀ ਆ ਪ੍ਰਕਿਰਿਆ ਵਾ, ਇਹ ਆਪਾਂ ਇੱਥੇ ਵਰਤਾਂਗੇ। ਇਹੀ ਅਸੀਂ ਤਾਈਓ ਅਸੀਂ ਪੰਜਾਬ ਵਾਲਿਆਂ ਨੂੰ ਕਵਾਂਗੇ ਤੁਸੀਂ ਵੀ ਏਦਾਂ ਕਰੋ। ਜੇ ਅਸੀਂ ਦਾਲ ਆਟਾ ਸਕੀਮ ਤਾਂ ਲੱਗ ਗਏ, ਅਸੀਂ ਉਹਨਾਂ ਨੂੰ ਕੀ ਕਹਿ ਪਾਵਾਂਗੇ? ਉਹਨਾਂ ਕਹਿਣਾ ਤੁਸੀਂ ਤਾਂ ਆਪ ਤੇ ਦਾਲ ਆਟਾ ਸਕੀਮ ਨਾਲ ਸਾਨੂੰ ਕੀ ਪੜ੍ਹਾਈਆਂ ਪੜਾਉਂਦੇ ਹੋ। ਤੋਂ ਪਹਿਲਾਂ ਆਪ ਸਾਨੂੰ ਗੁੜ ਛੱਡਣਾ ਪੈਣਾ। ਸੰਦੀਪ ਸਿੰਘ ਜੀ, ਉੱਥੇ ਜਾ ਕੇ ਅਸੀਂ ਦਾਨੀ ਬਣ ਜਾਂਦੇ ਆ ਨਾ। ਹਾਂਜੀ ਉਹੀ ਨਾ ਕਿ ਅਸੀਂ ਪਹਿਲਾਂ ਕੋਈ ਨਾ ਕਿ ਆਪਾਂ ਨੂੰ ਆਪ ਪਹਿਲਾਂ ਆਪਣਾ ਗੁੜ ਛੱਡਣਾ ਪੈਣਾ, ਫਿਰ ਦੂਜੇ ਨੂੰ ਕਵਾਂਗੇ ਤੁਸੀਂ ਗੁੜ ਨਹੀਂ ਖਾ ਸਕਦੇ ਜਾਂ ਖਾਣਾ ਨਹੀਂ ਚਾਹੀਦਾ। ਸੋ ਇਹ ਗੱਲਾਂ ਬਾਤਾਂ ਨੇ ਕਿ ਆਪਾਂ ਨੇ ਜਿਹੜੀ ਬਿਲਕੁਲ ਜੀ, ਬਿਲਕੁਲ ਸੰਦੀਪ ਜੀ, ਸਾਨੂੰ ਇਹ ਸਮਝਣਾ ਪੈਣਾ ਵਾ ਕਿ ਦੇਖੋ ਫੈਡਰਲ ਸਰਕਾਰ ਆ, ਉਹਨੇ ਪਾਲਿਸੀਆਂ ਬਣਾਉਣੀਆਂ, ਜਾਂ ਸਟੇਟ ਸਰਕਾਰ ਆ, ਇਸੇ ਤਰ੍ਹਾਂ ਸਿਟੀ ਦੀ ਸਰਕਾਰ ਆ। ਹੁਣ ਆਪਾਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤੋਂ ਅੱਕੇ ਪਏ ਆ, ਖੌਫਜ਼ਦਾ, ਲੁੱਟ ਖੋਹ ਦੀ ਵਾਰਦਾਤ ਸਾਡੇ ਨਾਲ ਵਾਪਰ ਜਾਂਦੀ ਹੈ। ਕੋਈ ਵੀ ਸਿਰ ਫਿਰਿਆ ਵਿਹਲੜ ਕੋਈ ਸਾਡਾ ਪਰਸ ਮਾਰ ਕੇ ਲੈ ਜਾਂਦਾ। ਅਸੀਂ ਰੇਡੀਓ ਤੇ ਡਿਸਕਸ਼ਨ ਕਰਦੇ ਹਾਂ ਕਿ ਭਾਈ ਆਹ ਕੰਮ ਮਾੜਾ ਹੋਇਆ ਜਾਂ ਕੰਮ ਗਲਤ ਹੋ ਰਿਹਾ, ਪਰ ਅਸਲ ਦੇ ਵਿੱਚ ਹੁਣੀ ਤਾਂ ਵੇਲਾ ਲੋਕਲ ਪੁਲਿਸ ਇਹਨਾਂ ਦੇ ਅੰਡਰ ਹੈ। ਜਿੰਨੇ ਵੀ ਕੈਂਡੀਡੇਟ ਨੇ ਇਹਨਾਂ ਨੂੰ ਪੁੱਛੋ ਭਾਈ ਤੁਸੀਂ ਇਹਨਾਂ ਦਾ ਕੋਈ ਤਣ ਪੱਤਣ ਕਰੋਗੇ, ਕੋਈ ਹੱਲ ਕਰੋਗੇ? ਜੀ ਬਿਲਕੁਲ ਜੀ, ਗੱਲਾਂ ਬਾਤਾਂ ਕਰਦੇ ਰਵਾਂਗੇ। ਸੰਦੀਪ ਸਿੰਘ ਜੀ, ਸੁਣਦੇ ਰਹੋ ਪ੍ਰੋਗਰਾਮ। ਹੋ ਸਕਦਾ ਹੈ ਕਿ ਤੁਹਾਨੂੰ ਹੋਰ ਕੋਈ ਨੁਕਤਾ ਵੀ ਆ ਜਾਏ ਤੇ ਤੁਸੀਂ ਦੁਬਾਰਾ ਵੀ ਕਾਲ ਕਰ ਸਕਦੇ ਆ। ਬਿਲਕੁਲ ਜੀ, ਥੈਂਕ ਯੂ ਜੀ, ਥੈਂਕ ਯੂ ਸੰਦੀਪ ਸਿੰਘ ਜੀ, ਬਹੁਤ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਸਾਡੇ ਲੋਕਾਂ ਦੇ ਇੰਟਰਸਟ ਆ ਜਿਹੜੇ ਨਾ ਉਹ ਆਲੇ ਦੁਆਲੇ ਬਹੁਤ ਜ਼ਿਆਦਾ ਹੁੰਦੇ ਆ। ਭਾਵੇਂ ਗੁਜਰਾਤ ਵਿੱਚ ਚੋਣਾਂ ਹੋਣ, ਉਹ ਅਸੀਂ ਅੱਧੀ ਰਾਤ ਤੇ ਬੈਠੇ ਰਹਿੰਦੇ ਕਿ ਉੱਥੇ ਦਾ ਰਿਜ਼ਲਟ ਕੀ ਆਇਆ ਦੇਖਣ ਦੇ ਲਈ। ਜਿੱਥੇ ਰਹਿੰਦੇ ਆ, ਜਿਹੜੇ ਸ਼ਹਿਰ 'ਚ ਰਹਿੰਦੇ ਆ, ਪਹਿਲਾਂ ਤਾਂ ਉੱਥੇ ਦੀਆਂ ਵੋਟਾਂ ਦੇਖੋ, ਉਸ ਸਟੇਟ ਦੀਆਂ ਦੇਖੋ, ਉਸ ਕੰਟਰੀ ਦੀਆਂ ਦੇਖੋ ਕਿ ਤੁਸੀਂ ਉੱਥੇ ਕਰਨਾ ਕੀ ਆ। ਆਪਣਾ ਇੰਟਰਸਟ ਬਣਾਓ ਉੱਥੇ। ਤੁਸੀਂ ਆਪਣਾ ਫਿਊਚਰ
ਜਿਹੜਾ ਹੈ ਉਹ ਚੁਣ ਰਹੇ ਆ, ਚੁਣ ਤੁਹਾਡੇ ਰਹੇ ਬੱਚਿਆਂ ਦਾ ਫਿਊਚਰ ਕੀ ਹੋਊਗਾ। ਜੀ। ਹਰਜੋਤ ਸਿੰਘ ਖਾਲਸਾ ਜੀ। ਸਤਿ ਸ਼੍ਰੀ ਅਕਾਲ ਜੀ ਹਰਜੋਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲਦਾ। ਜੀ ਤੋ ਜਿੰਨੇ ਵੀ ਸਰੋਤੇ ਸੁਣ ਰਹੇ ਆ, ਕਿਉਂਕਿ ਇਲੈਕਸ਼ਨ ਆ ਨਵੰਬਰ 6 ਨੂੰ, ਹਾਂਜੀ ਮੈਂ ਮੇਜਰਸ ਦੇ ਉੱਤੇ ਗੱਲ ਕਰਨੀ ਹੈ। ਜਿਹੜੇ ਮੇਜਰਸ ਹੁੰਦੇ ਆ ਜੀ ਜੀ ਇਹ ਹਰ ਇੱਕ ਸਿਟੀ ਦੇ ਲੋਕਲ ਹੁੰਦੇ ਆ। ਜੀ ਬਹੁਤ ਵਾਰੀ ਕੀ ਹੁੰਦਾ ਵੀ ਮੇਜਰ ਜਿੱਦਾਂ ਆ, ਮੇਜਰ ਏ ਆ, ਮੇਜਰ ਸੀ ਆ, ਮੇਜਰ ਬੀ ਆ, ਵੀ ਜੀ ਅਸੀਂ ਤੁਹਾਡਾ ਸੇਲਸ ਟੈਕਸ ਵਧਾਉਣ ਜਾ ਰਹੇ ਆ ਜਾਂ ਸੇਲ ਟੈਕਸ ਨੂੰ ਕੰਟੀਨਿਊ ਰੱਖੂਗੇ ਜਿਹੜਾ ਵਧਿਆ ਆ। ਜੀ ਭਾਈ ਹਰ ਵਾਰੀ ਵੋਟ ਨਾ ਪਾਇਆ ਕਰੋ ਐਵੇਂ ਟੈਕਸ ਵਧਾਉਣ ਨੂੰ। ਗਵਰਨਮੈਂਟ 'ਚ ਵੇਸਟ ਬਹੁਤ ਹੁੰਦਾ ਆ। ਕੈਲੀਫੋਰਨੀਆ ਦੇ ਵਿੱਚ ਹਾਈ ਸਪੀਡ ਰੇਲ ਦਾ ਜੋ ਪ੍ਰੋਜੈਕਟ ਸ਼ੁਰੂ ਹੋਇਆ ਸੀ, $15 ਬਿਲੀਅਨ ਦਾ ਐਸਟੀਮੇਟ ਸੀ। ਹੁਣ ਤੱਕ 81 ਬਿਲੀਅਨ ਚੱਲ ਗਿਆ, ਫਿਰ 100 ਬਿਲੀਅਨ ਤੱਕ ਚੱਲ ਗਿਆ। ਹਜੇ ਵੀ ਪਤਾ ਨਹੀਂ ਉਹ ਕਿੱਥੇ ਕੁ ਪਹੁੰਚਿਆ ਹੈ। ਸਾਰਿਆਂ ਨੂੰ ਪਤਾ ਹੈ ਵੀ ਇਟਸ ਗੋਇੰਗ ਨੋਵੇਅਰ। ਗਵਰਨਮੈਂਟ ਬਹੁਤ ਵੇਸਟ ਮਨੀ ਕਰਦੀ ਆ। ਸੋ ਇਦਾਂ ਦਾ ਇੱਕ ਮੇਜਰ ਆ ਫ੍ਰਿਜ਼ਨੋ ਸਿਟੀ 'ਚ, ਵੱਖ-ਵੱਖ ਸ਼ਹਿਰਾਂ 'ਚ ਵੀ ਹੋਣੇ ਆ ਤੁਹਾਡੇ। ਤੁਸੀਂ ਆਪਣੇ ਆਪਣੇ ਬੈਲਟ ਜ਼ਰੂਰ ਦੇਖ ਲਿਓ। ਜੀ ਜੀ ਮੇਜਰ ਸੀ ਕਰਕੇ ਆ। ਜੀ ਸੋ ਤੁਸੀਂ ਦੇਖੋ ਵੀ ਕਿੱਦਾਂ ਗਵਰਨਮੈਂਟ ਜਿਹੜੀ ਆ, ਜਿਹੜੇ ਗਵਰਨਮੈਂਟ 'ਚ ਇਲੈਕਟਡ ਆਫੀਸ਼ੀਅਲ ਹੁੰਦੇ ਆ, ਉਹ ਕਿੱਦਾਂ ਮਿਸਯੂਜ਼ ਕਰਦੇ ਆ। 1986 'ਚ ਉਹਨਾਂ ਨੇ ਅੱਧਾ ਸੈਂਟ ਸੇਲ ਟੈਕਸ ਲਾਤਾ। ਜਿਹੜੀ ਮਰਜ਼ੀ ਚੀਜ਼ ਖਰੀਦੋ ਉਹਦੇ ਤੇ ਅੱਧਾ ਸੈਂਟ, ਹਾਫ ਸੈਂਟ ਜਿੱਦਾਂ ਤੁਹਾਡਾ ਟੈਕਸ ਲੱਗੂਗਾ। ਤੇ ਉਹ ਸੀਗਾ ਵੀ ਫ੍ਰਿਜ਼ਨੋ ਕਾਉਂਟੀ ਦਾ ਜਿਹੜਾ ਟਰਾਂਸਪੋਰਟੇਸ਼ਨ ਸਿਸਟਮ ਆ, ਉਹਦੇ ਚਾਹੇ 15 ਹੋਰ ਸ਼ਹਿਰ ਆ, ਉਹ ਸਾਰਿਆਂ ਦੀ ਜਿਹੜੀ ਰੋਡਸ ਆ ਉਹਨਾਂ ਨੂੰ ਟੇਕ ਕੇਅਰ ਕਰਨਾ। ਤੁਸੀਂ ਹੁਣ ਹਿਸਾਬ ਲਾ ਲਓ ਵੀ ਕਿੰਨੀਆਂ ਕੁ ਉੱਥੇ ਰੋਡ ਵਧੀਆ ਹੈਗੀਆਂ ਆ, ਕਿੰਨੇ ਉਹ ਬਿਲੀਅਨਸ ਆਫ ਡਾਲਰ ਇਕੱਠੇ ਕਰ ਚੁੱਕੇ ਹੈਗੇ ਆ। ਤੇ 1986 'ਚ ਨਹੀਂ ਪਹਿਲਾਂ ਕੀਤਾ ਜੀ। 1986 ਤੋਂ ਬਾਅਦ ਇਹਨਾਂ ਨੇ ਉਸ ਨੂੰ 20 ਸਾਲ ਲਈ ਫੇਰ ਐਕਸਟੈਂਡ ਕਰਾ ਲਿਆ ਪਿੱਛੇ ਜਿਹੇ। ਤੇ ਹੁਣ ਉਹ ਜਿਹੜੀ ਉਹਦੀ ਟਰਮ ਆ ਉਹ ਖਤਮ ਹੋਣੀ 2006 'ਚ ਫੇਰ ਰਿਨਿਊ ਕਰਾਇਆ ਸੀ। ਪਹਿਲਾਂ 1986 'ਚ ਕਰਾਇਆ 20 ਸਾਲਾਂ ਲਈ, ਫਿਰ 2006 'ਚ ਫੇਰ ਐਕਸਟੈਂਡ ਕਰਾਇਆ 20 ਸਾਲਾਂ ਲਈ। ਤੇ ਹੁਣ ਕਹਿੰਦੇ ਆ ਵੀ ਅਸੀਂ 30 ਸਾਲਾਂ ਲਈ ਹੋਰ ਐਕਸਟੈਂਡ ਕਰਾਉਣਾ, 20 ਸਾਲ ਲਈ ਫੇਰ ਐਕਸਟੈਂਡ ਕਰਾਉਣਾ। ਤੇ ਉਹਨੂੰ ਟੈਕਸ ਜਿਹੜਾ ਘਟਣਾ ਨਹੀਂ ਹੈ, ਇੱਦਾਂ ਹੀ ਚੱਲਦਾ ਰਹੂਗਾ ਤੇ ਅਸੀਂ ਸੜਕਾਂ ਬਣਾਵਾਂਗੇ। ਤੇ ਅਨਫੋਰਚੂਨੇਟ ਪਾਰਟ ਇਹ ਆ ਵੀ ਕਈ ਪੰਜਾਬੀ ਵੀ ਆਪਣੇ ਬਿਨਾਂ ਕਿਸੇ ਗੱਲ ਤੇ ਦੇਖੇ ਦਿਖਾਏ ਉਹ ਸਪੋਰਟ ਕਰ ਰਹੇ ਆ ਵੀ ਨਹੀਂ ਜੀ ਹਾਂ ਆਪਾਂ ਟੈਕਸ ਦੇ ਦਿਓ। ਕਾਹਦੇ ਟੈਕਸ ਦੇ ਦਿਓ ਬਿਨਾਂ ਕਿਸੇ ਗੱਲ ਤੇ? ਤੁਸੀਂ ਦੇਖੋ ਜਿਹੜੇ ਪਿੱਛੇ 40 ਸਾਲਾਂ 'ਚ ਇੰਨਾ ਟੈਕਸ ਦਿੱਤਾ, ਉਹਨੇ ਕਿੰਨੀਆਂ ਕੁ ਇੰਪਰੂਵਮੈਂਟ ਜਿਹੜੀਆਂ ਤੁਹਾਡੀਆਂ ਕੀਤੀਆਂ ਹੈਗੀਆਂ ਸੜਕਾਂ ਦੇ ਉੱਤੇ। ਸੋ ਇਹ ਉੱਥੇ ਫ੍ਰਿਜ਼ਨੋ 'ਚ ਇੰਨਾ ਰੌਲਾ ਰੱਪਾ ਪਿਆ ਵੀ ਫ੍ਰਿਜ਼ਨੋ ਸਿਟੀ ਕੌਂਸਲ ਨੇ ਕਿਹਾ ਵੀ ਪਾਸ ਕਰਕੇ ਇੱਕ ਆਪਣੀ ਪ੍ਰੋਪੋਜੀਸ਼ਨ ਵੀ ਅਸੀਂ ਜੀ ਲੋਕਾਂ ਨੂੰ ਐਜੂਕੇਟ ਕਰਨ ਦੇ ਲਈ $2.5 ਲੱਖ ਖਰਚਾਂਗੇ। ਉਹਦੇ 'ਚ ਉਹ ਐਡਵਰਟਾਈਜ਼ਮੈਂਟ ਦੇਣਗੇ, ਚਾਹੇ ਉਹ ਟੀਵੀ ਤੇ ਹੋਵੇ, ਰੇਡੀਓ ਤੇ ਹੋਵੇ, ਅਖਬਾਰਾਂ 'ਚ ਹੋਵੇ। ਤੇ ਉਹ ਲੋਕ ਕਈਆਂ ਨੇ ਪ੍ਰੋਟੈਸਟ ਕੀਤਾ ਵੀ ਸਾਡਾ ਮਨੀ, ਸਾਡਾ ਟੈਕਸ ਮਨੀ, ਤੁਸੀਂ ਸਾਨੂੰ ਹੀ ਸਾਡਾ ਟੈਕਸ ਮਨੀ ਯੂਜ਼ ਕਰਕੇ ਉਹਨੂੰ ਮਿਸਯੂਜ਼ ਕਰੋਗੇ, ਹਨਾ ਜੀ। ਤੇ ਫਿਰ ਉਹਨੇ 1.5 ਲੱਖ ਘਟਾਤਾ। ਅਲਟੀਮੇਟਲੀ ਲੀਗ ਆਫ ਵਿਮਨ ਵੋਟਰਸ ਨੇ ਕਿਹਾ ਅਸੀਂ ਲਾਜ਼ਮੀ ਫਾਈਲ ਕਰਨ ਲੱਗੇ ਹਾਂ। ਫਿਰ ਉਹਨਾਂ ਨੇ ਸਾਰਾ ਕੁਝ ਬੰਦ ਕੀਤਾ। ਸੋ ਇਹ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਇਹ ਮੇਜਰ ਦੀ। ਦੇਖੋ ਵੀ 40 ਸਾਲ ਹੋ ਗਏ, ਹੋਰ 20 ਸਾਲ ਕਹਿੰਦੇ ਅਸੀਂ ਐਕਸਟੈਂਡ ਕਰਨੇ ਆ। ਸੋ ਇਹ ਆਪਾਂ ਨੂੰ ਨਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ। ਜਿੱਥੇ ਵੀ ਕਿਤੇ ਟੈਕਸ ਵਧਣ ਦੀ ਗੱਲ ਆਉਂਦੀ ਆ, ਅੱਖਾਂ ਮੀਚ ਕੇ ਨਾ ਐਵੇਂ ਵਧਾ ਦਿਆ ਕਰੋ, ਕਿਉਂਕਿ ਜਦੋਂ ਇੱਕ ਵਾਰੀ ਵੱਧ ਗਿਆ ਘਟਦਾ ਨਹੀਂ। ਅਮਰੀਕਾ ਦੇ ਤੀਜੇ ਪ੍ਰੈਜ਼ੀਡੈਂਟ ਥਾਮਸ ਜੈਫਰਸਨ ਹੋਏ ਆ। ਠੀਕ ਹੈ ਜੀ। ਉਹਨਾਂ ਨੇ ਇਹ ਕਿਹਾ ਵੀ ਆਈ ਪ੍ਰੈਡਿਕਟ ਫਿਊਚਰ ਹੈਪੀਨੈਸ ਫॉर ਅਮਰੀਕਨਸ ਇਫ ਦੇ ਕੈਨ ਪ੍ਰੀਵੈਂਟ ਦਾ ਗਵਰਨਮੈਂਟ ਫਰੋਮ ਵੇਸਟਿੰਗ ਦਾ ਲੇਬਰਸ ਆਫ ਪੀਪਲ ਅੰਡਰ ਦਾ ਪ੍ਰਟੈਂਸ ਔਰ ਟੇਕਿੰਗ ਕੇਅਰ ਆਫ ਦੈਮ। ਉਹੀ ਕਹਿੰਦਾ ਜਿੱਦਾਂ ਜੇ ਇਹ ਨਾ ਸੋਚੋ ਲੋਕਾਂ ਨੂੰ ਵੀ ਅਸੀਂ ਜੀ ਖੁਸ਼ ਰਹਾਂਗੇ ਵੀ ਗਵਰਨਮੈਂਟ ਜਿਹੜੀ ਆ ਸਾਡੀ ਬਿਲਕੁਲ ਉਹ ਹੈਲਪ ਕਰ ਰਹੀ ਹੈਗੀ ਆ, ਤੁਹਾਡੇ ਹੀ ਉਹ ਜਿਹੜੇ ਪੈਸੇ ਵਰਤ ਕੇ। ਸੋ ਮਿਸਯੂਜ਼ ਦਾ ਮੈਂ ਤੁਹਾਨੂੰ ਦੱਸ ਦਿੱਤਾ ਹੈ ਵੀ ਕਿਸ ਤਰ੍ਹਾਂ ਮਿਸਯੂਜ਼ ਹੁੰਦਾ ਆ। ਉੱਥੇ ਰੇਲਵੇ ਦਾ ਜਿਹੜਾ ਹਾਈ ਸਪੀਡ ਰੇਲ ਦਾ ਪ੍ਰੋਜੈਕਟ ਹੋਇਆ ਸੀ, ਹਜੇ ਉਹ ਆਉਣਾ ਤਾਂ ਉਹ ਬੇ ਏਰੀਏ ਨੂੰ ਸੀ, ਤਾਂ ਹਜੇ ਤਾਂ ਮੈਨੂੰ ਲੱਗਦਾ ਉੱਥੇ ਫ੍ਰਿਜ਼ਨੋ ਦੇ ਲਾਗੇ ਛਾਗੇ ਹੀ ਘੁੰਮਦਾ ਹੈਗਾ ਆ। ਮਡੇਰੇ ਵੀ ਨਹੀਂ ਪਹੁੰਚਿਆ ਤੇ ਉੱਧਰ ਪਰੇ ਕਹਿੰਦੇ ਸੀ LA ਤੱਕ ਲੈ ਕੇ ਜਾਣਾ ਹੈ। ਸੋ ਇਹ ਜਿਹੜਾ ਪ੍ਰੋਪੋਜੀਸ਼ਨ ਸੀ ਆ, ਚਾਹੇ ਤੁਸੀਂ ਹੱਕ 'ਚ ਆ ਚਾਹੇ ਅਗੇਂਸਟ ਹੈ, ਦੇਖੋ ਜੇ 40 ਸਾਲਾਂ ਤੋਂ ਅੱਧਾ ਸੈਂਟ ਟੈਕਸ ਲੈ ਰਹੇ ਸੀ ਤੇ ਤੁਹਾਡੇ ਏਰੀਏ ਦੀਆਂ ਜਿਹੜੀਆਂ ਸੜਕਾਂ ਕਿੰਨੀਆਂ ਕੁ ਸੁਧਰੀਆਂ। ਹੁਣ 20 ਸਾਲ ਹੋਰ ਵਧਾ ਕੇ ਉਹ ਕਿੰਨੀਆਂ ਕੁ ਸੁਧਾਰ ਦਊਗੇ। ਸੋ ਐਵੇਂ ਨਾ ਟੈਕਸ ਵਾਧਾ ਦੇਈਦਾ ਹੁੰਦਾ ਤੇ ਆਪਣਾ ਚੈੱਕ ਕਰੋ। ਇੱਦਾਂ ਇੱਕ ਇਹ ਜਿਹੜੀ ਇੱਕ ਐਗਜ਼ਾਮਪਲ ਆ ਮੈਂ ਪ੍ਰੋਪੋਜੀਸ਼ਨ ਦੀ ਸਿਟੀ ਆਫ ਫ੍ਰਿਜ਼ਨੋ ਦੀ ਦਿੱਤੀ ਆ। ਇੱਦਾਂ ਹੀ ਹਰ ਇੱਕ ਸ਼ਹਿਰ ਦੀਆਂ ਪ੍ਰੋਪੋਜੀਸ਼ਨਾਂ ਆ। ਸੋ ਆਪਣਾ ਬੈਲਟ ਬੜੇ ਧਿਆਨ ਨਾਲ ਪੜ੍ਹੋ। ਜਿੱਥੇ ਵੀ ਕਿਤੇ ਟੈਕਸ ਵਧਾਉਣ ਦੀ ਗੱਲ ਆਉਂਦੀ ਉਹਨੂੰ ਧਿਆਨ ਨਾਲ ਪੜ੍ਹੋ ਵੀ ਸੱਚਮੁੱਚ ਹੀ ਹੋਊਗਾ ਜਾਂ ਗਵਰਨਮੈਂਟ ਵੇਸਟ ਕਰੂਗੀ ਮਨੀ। ਠੀਕ ਹੈ ਜੀ। ਜੀ ਬਿਲਕੁਲ ਜੀ ਬਿਲਕੁਲ। ਮੀਡੀਆ ਦਾ ਕੰਮ ਤਾਂ ਜੀ ਵਿਸਲ ਬਲੋਰਿੰਗ ਕਰਨਾ ਹੁੰਦਾ। ਮੀਡੀਆ ਤਾਂ ਹਮੇਸ਼ਾ ਤੁਹਾਨੂੰ ਜਾਣਕਾਰੀਆਂ ਦਿੰਦਾ। ਹਰਜੋਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਸੋ ਉਹੀ ਕੰਮ ਜਿਹੜਾ ਉਹ ਅਸੀਂ ਕਰ ਰਹੇ ਹਾਂ ਲਗਾਤਾਰ, ਪੰਜਾਬੀ ਰੇਡੀਓ USA ਕਰ ਰਿਹਾ। ਕਿਵੇਂ ਹਰਜੋਤ ਸਿੰਘ ਖਾਲਸਾ ਜੀ ਨੇ ਵਿਦ ਫੈਕਟ ਦੱਸਿਆ ਕਿ ਫਲਾਂ ਟਾਈਮ ਇੰਨੇ ਟੈਕਸ ਇਕੱਠੇ ਕਰਨ ਦਾ ਜਿਹੜਾ ਟੀਚਾ ਸੀ ਮਿੱਥਿਆ ਗਿਆ ਸੀ, ਇੰਨੇ ਟੈਕਸ ਇੰਪੋਜ਼ ਕੀਤੇ ਗਏ ਸੀ।
ਉਸ ਤੋਂ ਬਾਅਦ ਫ੍ਰੈਜ਼ਨੋ ਦੀ ਉਦਾਹਰਨ ਦੇ ਕੇ ਗਏ ਨੇ। ਤਾਂ ਇਹ ਚੀਜ਼ਾਂ ਸਾਨੂੰ ਦੇਖਣੀਆਂ ਪੈਣਗੀਆਂ। ਇਹ ਨਹੀਂ ਹੈ ਕਿ ਵੋਟਰ ਜਿਹੜਾ ਉਹ ਟਾਸਕ ਲੈ ਕੇ ਵਿਚਾਰਾ ਬੈਠਾ ਰਿਹਾ, ਆਓ ਜੀ ਆ ਹੁਣ ਇੰਨੇ % ਟੈਕਸ ਵਧਾਤਾ ਜੀ, ਠੀਕ ਆ। ਹੁਣ ਜਿਹੜਾ ਕਮਾ ਰਿਹਾ ਵਿਚਾਰਾ ਉਹ ਟੈਕਸ ਪੇਅਰ ਤਾਂ ਹੈਗਾ, ਪਰ ਉਹਦਾ ਕਚੂਮਰ ਥੋੜ੍ਹਾ ਕੱਢਣਾ ਸਰਕਾਰਾਂ ਨੇ। ਬਹੁਤ ਕਚੂਮਰ ਕੱਢਿਆ ਜਾਂਦਾ ਜੀ। ਜਿਹੜੇ ਟੈਕਸ ਪੇ ਕਰਦੇ ਆ। ਹੂੰ। ਬਹੁਤ ਮਤਲਬ ਕਿ ਜਿਹਨੇ ਦਿਨ ਰਾਤ ਕੰਮ ਕਰਨਾ, ਜੀ। ਉਹਦੀ ਕਮਾਈ ਤਾਂ ਹੈਗੀ ਆ। ਹਾਂਜੀ। ਇਹ ਵੀ ਨਹੀਂ ਕਿ ਕਿਤੇ ਤੁਸੀਂ ਟੈਕਸ ਦੇ ਵਿੱਚ ਲੈ ਜਾਓ। ਹੂੰ। ਸਾਡੇ ਪੰਜਾਬੀ ਰੇਡੀਓ USA ਦੀ ਟੀਮ ਵਿੱਚੋਂ ਕੋਈ ਇਲੈਕਸ਼ਨ ਦੇ ਵਿੱਚ ਨਹੀਂ ਖੜਾ। ਜੀ। ਸਾਡਾ ਕਿਸੇ ਵੀ ਆਫਿਸਰ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੈਗਾ ਜੀ। ਵੀ ਕੋਈ ਆਫਿਸਰ ਆ ਜਾਂ ਕੋਈ ਇੱਥੇ ਦੇ ਚੁਣੇ ਹੋਏ ਨੁਮਾਇੰਦੇ ਆ, ਹੂੰ। ਸਾਡੇ ਨਾਲ ਕੋਈ ਵਾਹ ਵਾਸਤਾ ਨਹੀਂਗਾ ਕਿ ਅਸੀਂ ਕਿਸੇ ਲਈ ਕੁਛ ਕਰੀਏ। ਵੋਟ ਤੁਸੀਂ ਪਾਉਣੀ ਆ, ਜੀ। ਵੋਟ ਕਿਸੇ ਦੇ ਕਹੇ ਨਹੀਂ ਪਾਉਣੀ। ਇਹ ਸਾਨੂੰ ਕਈ ਸਾਲ ਹੋ ਗਿਆ ਕਹਿੰਦਿਆਂ ਨੂੰ ਜੀ। ਕਿ ਵੋਟਾਂ ਕਿਸੇ ਦੇ ਕਹੇ ਪਾਈਆਂ ਜਾਂਦੀਆਂ ਆ। ਹੂੰ। ਇਹ ਵੋਟਾਂ ਏਦਾਂ ਹੈਗੀਆਂ ਵੀ ਕਈ ਵਾਰੀ ਜਿਹੜੇ ਆਜ਼ਾਦ ਦਿਮਾਗ ਦੇ ਨਾਲ ਸੋਚਦੇ ਆ ਨਾ, ਬਿਲਕੁਲ। ਉਹ ਜ਼ਰੂਰੀ ਨਹੀਂ ਹੁੰਦੀ ਕਿ ਵਾਈਫ ਹਸਬੈਂਡ ਦੇ ਪਿੱਛੇ ਲੱਗਦੀ ਆ ਜਾਂ ਹਸਬੈਂਡ ਉਹਨੂੰ ਹੀ ਪਾਉਂਦਾ ਜਿੱਥੇ ਵਾਈਫ ਕਹਿੰਦੀ ਆ ਜਾਂ ਬੱਚੇ ਉੱਥੇ ਪਾਉਂਦੇ ਆ। ਬਾਕੀ ਆਪੋ ਆਪਣੀ ਵੋਟ ਆ, ਤੁਸੀਂ ਜਿੱਥੇ ਮਰਜ਼ੀ ਪਾਓ, ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹਨੂੰ ਵੋਟ ਤੁਸੀਂ ਪਾਓ। ਵੋਟ ਪਾਉਣੀ ਜ਼ਰੂਰ ਆ। ਜਿਹੜੀਆਂ ਅਮੈਂਡਮੈਂਟਸ ਹੈਗੀਆਂ ਆ, ਕਿੰਨਾ ਕੁਛ ਆ, ਪ੍ਰਪੋਜੀਸ਼ਨ ਆ, ਉਹਨਾਂ ਨੂੰ ਜ਼ਰੂਰ ਪੜ੍ਹੋ। ਬਹੁਤ ਜ਼ਰੂਰੀ ਆ। ਬਹੁਤ ਨੁਕਸਾਨ ਆ ਉਬਰ ਵਾਲਿਆਂ ਨੇ ਕਰਕੇ ਤਾਂ ਕਈ ਕੁਛ ਆ, ਲੋਕਾਂ ਦਾ ਟੈਕਸੀ ਤੇ ਬਿਜ਼ਨਸ ਜਾਂਦਾ ਰਿਹਾ ਆ। ਕਈ ਬਿਜ਼ਨਸਾਂ ਦਾ ਸਫਾਇਆ ਹੋ ਜਾਂਦਾ ਆ। ਉਹ ਐਵੇਂ ਹੀ ਆ ਜਿਵੇਂ ਲੋਕ ਆ ਹੁਣ ਐਮਾਜ਼ੋਨ ਤੋਂ ਮੰਗਾਉਣ ਲੱਗ ਪਏ ਪਿਛਲੇ 10 ਕੁ ਸਾਲ ਤੋਂ, ਹਰ ਇੱਕ ਚੀਜ਼ ਤੇ ਸਟੋਰ ਬੰਦ ਹੋ ਗਏ। ਤੇ ਜਿਸਲੇ ਸਾਰੇ ਸਟੋਰ ਹੋਰ 2-4 ਜਿਹੜੇ ਰਹਿੰਦੇ ਆ ਉਹ ਬੰਦ ਹੋ ਗਏ, ਤੇ ਫਿਰ ਤੁਸੀਂ ਦੇਖਿਓ ਤੁਹਾਡੇ ਤੋਂ ਉਹ ਡਿਲੀਵਰੀ ਦੇ ਪੈਸੇ ਵੀ ਲੈਣਗੇ, ਸਾਰਾ ਕੁਛ ਹੀ ਹੋਊਗਾ, ਕੀਮਤਾਂ ਵਧਾਉਣਗੇ। ਕੀ ਕੁਛ ਉਹ ਕਰ ਵੀ ਰਹੇ ਆ, ਕੀਤਾ ਵੀ ਹੋਇਆ ਆ। ਸੋ ਜੇ ਤੁਸੀਂ ਛੋਟੇ ਬਿਜ਼ਨਸ ਨੂੰ ਮਾਰ ਲੈਂਦੇ ਆ, ਤੁਸੀਂ ਆਪਣਾ ਆਲਾ ਦੁਆਲਾ ਨਹੀਂ ਦੇਖਦੇ ਹੈਗੇ, ਵੱਡਿਆਂ ਦੇ ਦੁਆਲੇ ਤੁਰੇ ਫਿਰਦੇ ਆ, ਹੋਰ ਕੜਮ ਚੌਧਰੀਆਂ ਦੇ ਪਿੱਛੇ ਤੁਰੇ ਫਿਰਦੇ ਆ। ਇਹਨੇ ਤਾਂ ਇਹਨੂੰ ਗਿਆ ਸੀਗਾ, ਮੈਂ ਪਾ ਦਿੱਤੀ, ਤੇਰੇ ਕਹੇ ਪਾ ਦਿੱਤੀ। ਫਿਰ ਬਾਅਦ ਵਿੱਚ ਉਹ ਤੁਹਾਡੇ ਹੱਥ ਨਹੀਂ ਆਉਂਦੇ। ਉਹ ਵਿੱਚੋਂ ਵਿੱਚ ਕੀ ਆਪਣਾ ਭਲਾ ਕਰਾ ਜਾਂਦੇ ਆ। ਉਹਨਾਂ ਨੂੰ ਕੀ ਲੋੜ ਪਈ ਆ ਲੋਕਾਂ ਨੂੰ ਵੋਟਾਂ ਮੰਗਣ ਦੀ? ਕੀ ਲੋੜ ਪਈ ਆ ਕਿਸੇ ਨੂੰ ਕਹਿਣ ਦੀ ਵੀ ਭਾਈ ਇੱਥੇ ਤੁਸੀਂ ਸਪੋਰਟ ਕਰੋ? ਕੁਛ ਫਾਇਦਾ ਹੀ ਹੋਊਗਾ ਨਾ, ਆਪ ਨੂੰ ਵੀ ਫਾਇਦਾ ਹੋਊਗਾ। ਬਾਕੀ ਜਿਹੜੀਆਂ ਸੜਕਾਂ ਸੁੜਕਾਂ ਦੀਆਂ ਗੱਲਾਂ ਹੁੰਦੀਆਂ ਨਾ, ਸਰਕਾਰ ਦਾ ਕੰਮ ਆ। ਸੜਕ ਤੇ ਬਣੀ ਦਾ ਮੈਨੂੰ ਤਾਂ ਫਾਇਦਾ ਆ ਜੇ ਮੈਂ ਜੀਂਦੀ ਰਹੂੰਗੀ ਤਾਂ। ਬਿਲਕੁਲ। ਜਿੰਨੀ ਉੱਥੇ ਗੈਂਗਸਟਰਾਂ ਦੀ ਪ੍ਰੋਬਲਮ ਆ, ਕ੍ਰਾਈਮ ਦੀ ਪ੍ਰੋਬਲਮ ਆ ਉਸ ਸ਼ਹਿਰ ਦੇ ਵਿੱਚ, ਸੜਕਾਂ ਤੋਂ ਪਹਿਲਾਂ ਕ੍ਰਾਈਮ ਨੂੰ ਨੱਥ ਪਾਉਣ ਦੀ ਲੋੜ ਆ। ਸੜਕਾਂ ਬਣਦੀਆਂ ਰਹਿਣਗੀਆਂ, ਕੱਚੇ ਤੇ ਤੁਰ ਲਾਂਗੇ, ਪਹਿਲਾਂ ਕ੍ਰਾਈਮ ਨੂੰ ਨੱਥ ਪਾਉਣ ਦੀ ਲੋੜ ਆ ਵੀ ਉੱਥੇ ਕ੍ਰਾਈਮ ਕਿੰਨਾ ਆ। ਅਮਰਜੀਤ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਅਮਰਜੀਤ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਭਾਜੀ। ਤੁਹਾਡੀ ਨੂੰ ਵੇਟ ਕਰਦੇ ਆ ਨਗਰ ਕੀਰਤਨ ਦੇ ਆਉਣ ਨੂੰ। ਪਹਿਲੀ ਵਾਰੀ ਮਿਲਣਾ ਸਾਨੂੰ ਬਹੁਤ ਖੁਸ਼ੀ ਹੋਣੀ ਆ ਭਾਜੀ। ਹਾਰ ਹੂਰ ਲੈ ਆਇਓ। ਹਾਂਜੀ ਹਾਰ ਲੈ ਆਇਓ, ਫਿਰ ਪਤਾ ਲੱਗੂਗਾ ਪ੍ਰਵੀਨ ਦੇ ਹਾਰ। ਵੈਲਕਮ ਕਰਾਂਗੇ ਪੂਰਾ ਪ੍ਰਵੀਨ ਭਾਜੀ ਨੂੰ ਵਧੀਆ। ਦੂਜਾ ਭੈਣ ਜੀ, ਮੈਂ ਜਿੱਦਾਂ ਬਲੀਵ ਕਰਦਾ ਵੀ ਦੋਨੇ ਪਾਰਟੀਆਂ ਇਸ ਟਾਈਮ ਕਰਪਟ ਹੋ ਗਈਆਂ, ਬਹੁਤ ਜ਼ਿਆਦਾ ਕਰਪਟ। ਜਿੱਦਾਂ ਸਾਰੇ ਪੋਲੀਟੀਸ਼ੀਅਨਾਂ ਦੀ ਗੱਲ ਕਰਦੇ ਆ ਅਮਰਜੀਤ ਜੀ, ਅਸੀਂ ਇੱਕ ਪਾਰਟੀ ਦੀ ਕਰੀ ਨਹੀਂ ਰਹੇ। ਉਹਨਾਂ 'ਚ ਚੰਗੇ ਵੀ ਹੋਣਗੇ, ਦੋਹਾਂ ਪਾਰਟੀਆਂ 'ਚ ਸਾਰੇ ਮਾੜੇ ਲੋਕ ਨਹੀਂ, ਦੋਹਾਂ ਪਾਰਟੀਆਂ 'ਚ ਚੰਗੇ ਲੋਕ ਵੀ ਹੈਗੇ ਆ, ਪਰ ਜਿਹੜੀ ਸਟੇਟ 'ਚ ਰਹਿੰਦੇ ਉਹਦਾ ਸੋਚ ਲਓ। ਇੱਥੇ ਦੋ ਪਾਰਟੀਆਂ ਨਾ ਬਸ, ਉਹਨਾਂ ਨੂੰ ਪਤਾ ਸੀ ਵਾਰੀ ਆਈ ਜਾਣਾ। ਇੱਕ ਵਾਰੀ ਡੈਮੋਕ੍ਰੇਟ ਨੇ ਆਉਣਾ, ਇੱਕ ਵਾਰੀ ਰਿਪਬਲਿਕਨ ਨੇ ਆਉਣਾ, ਤਾਂ ਸੈਂਟਰਲ ਦੀ ਗੱਲ ਕਰ ਲਓ। ਤੀਜੀ ਪਾਰਟੀ ਤਾਂ ਵਿੱਚ ਆਉਣ ਨਹੀਂ ਦਿੰਦੇ। ਗ੍ਰੀਨ ਪਾਰਟੀ, ਲਿਬਰਟੇਰੀਅਨ ਪਾਰਟੀ, ਹੋਰ 2-3 ਪਾਰਟੀਆਂ, ਉਹਨਾਂ ਨੂੰ ਮੌਕਾ ਨਹੀਂ ਦਿੰਦੇ ਆਉਣ ਨੂੰ ਨਾ। ਇਹਨਾਂ ਨੂੰ ਪਤਾ ਵੀ ਗਵਰਨਮੈਂਟ ਸਾਡਾ ਕਬਜ਼ਾ, ਰਿਪਬਲਿਕਨ ਦਾ ਨਾਲੇ ਡੈਮੋਕ੍ਰੇਟ ਦਾ, ਇਹ ਸਾਰੇ ਰਲੇ ਆ ਇੱਕ ਦੂਜੇ ਨਾਲ ਨਾ। ਜ਼ਿਆਦਾ ਕਰਪਟ ਹੋ ਗਿਆ ਇਸ ਟਾਈਮ। ਜਿੱਦਾਂ ਆਪਾਂ ਪੰਜਾਬ ਵਿੱਚ ਦੇਖਿਆ ਨਾ, ਕਿੱਦਾਂ ਨਾ ਕਾਂਗਰਸ ਤੇ ਅਕਾਲੀਆਂ ਨੇ ਪੰਜਾਬ ਨੂੰ ਲੁੱਟਿਆ ਨਾ। ਹੁਣ ਤੀਜੀ ਪਾਰਟੀ ਆਈ ਆ ਆਮ ਆਦਮੀ ਹੈ ਨਾ, ਸੋ ਥੋੜਾ ਜਿਹਾ ਮਾਹੌਲ ਨਾ ਫਰਕ ਪੈ ਸਕਦਾ। ਜੇ ਦੋ ਪਾਰਟੀਆਂ ਹੋਣ, ਉਹਨਾਂ ਨੂੰ ਪਤਾ ਹੀ ਵਾਰੀ ਆਈ ਜਾਣਾ, ਸਾਡੇ ਮੋਹਰੇ ਕਿਸੇ ਨੇ ਨਹੀਂ ਕੰਪਲੀਟ ਕਰਨਾ। ਸੋ ਮੈਂ ਇਹ ਬਲੀਵ ਕਰਦਾ ਵੀ ਪਾਰਟੀਆਂ ਜ਼ਿਆਦਾ ਚਾਹੀਦੀਆਂ, ਫਿਰ ਉਹਨੂੰ ਚੈੱਕ ਕਰ ਸਕਦੇ ਆ। ਹੁਣ ਇਹਨਾਂ ਨੂੰ ਪਤਾ ਹੈਗਾ ਬਈ ਇੱਕ ਵਾਰੀ ਰਿਪਬਲਿਕਨ ਨੇ ਆਉਣਾ, ਦੂਜੀ ਵਾਰੀ ਡੈਮੋਕ੍ਰੇਟ ਨੇ ਆ ਜਾਣਾ। ਸੋ ਇਹਨਾਂ ਵੀ ਸਿਸਟਮ ਬਹੁਤ ਕਰਪਟ ਹੋ ਗਿਆ ਨਾ, ਕਰਕੇ ਇਹ ਹੈਗੇ ਰਲੇ ਆ। ਜਿੱਦਾਂ ਆਪਾਂ ਗੱਲ ਕਰਦੇ ਆ ਪਾਰਟੀਆਂ ਦੀ, ਜਿਹੜੀ ਰਿਪਬਲਿਕਨ ਪਾਰਟੀ ਆ, ਉਹ ਤਾਂ ਜਿੱਦਾਂ ਵੀ ਟਰੰਪ ਨੇ ਦਾ ਜਾਦੂ ਕੀਤਾ ਹੁੰਦਾ, ਉਦਾਂ ਉਹ ਗੱਲਾਂ ਕਰਦੇ ਆ ਨਾ। ਜਿੱਦਾਂ ਪਾਰਟੀ ਦੇ ਸਟੈਂਡ ਚਾਹੀਦੇ ਆ ਇਸ਼ੂਜ਼ ਨਾਲ, ਜਿੱਦਾਂ ਕੀ ਬਲੀਵ ਕਰਦੇ ਆ। ਪਾਰਟੀ ਹੈ ਨਾ ਇੱਕ ਬੰਦੇ ਦੇ ਨਾਲ ਨਹੀਂ ਹੋਣੀ ਚਾਹੀਦੀ। ਜਿੱਦਾਂ ਡੈਮੋਕ੍ਰੈਟ ਆ, ਮੈਂ ਡੈਮੋਕ੍ਰੈਟ ਪਾਰਟੀ ਨੂੰ ਆ, ਮੈਂ ਨਹੀਂ ਲਾਈਕ ਕਰਦਾ ਵੀ ਕੀ ਕਰ ਰਿਹਾ ਇਸ ਟਾਈਮ। ਉਹ ਵੀ 2-3 ਬੰਦੇ ਰਨ ਕਰ ਰਹੇ ਆ ਡੈਮੋਕ੍ਰੈਟ ਪਾਰਟੀ ਨੂੰ, ਜਿੱਦਾਂ ਨੈਂਸੀ ਪੈਲੋਸੀ, ਸ਼ੂਮਰ ਜਾਂ ਹੋਰ
2-3 ਜਾਣੇ। ਸੋ ਅਸੀਂ ਆਪਾਂ ਲਾਈਨ ਨਹੀਂ ਕਰਦੇ ਉਹ ਬੰਦਿਆਂ ਨਾਲ ਨਾ, ਆਪਾਂ ਪਾਰਟੀ ਦੇ ਇਸ਼ੂ ਨਾਲ ਲਾਈਨ ਕਰਦੇ ਹਾਂ। ਸੋ ਮੇਰੀ ਬਲੀਫ ਹੈਗੀ ਵੀ ਦੋਨੇ ਪਾਰਟੀਆਂ ਕਰਪਟ ਹੋ ਗਈਆਂ। ਜੇ ਹੋਰ ਪਾਰਟੀਆਂ ਵਿੱਚ ਹੁਣ ਪਰ ਮੌਕਾ ਨਹੀਂ ਦਿੰਦੇ, ਪਰ ਫੇਰ ਸਿਸਟਮ ਠੀਕ ਹੋਣਾ, ਜਿੱਦਾਂ ਪੰਜਾਬ ਵਿੱਚ ਠੀਕ ਹੋਇਆ ਸਿਸਟਮ ਨਾ ਜੀ। ਹੋਪਫੁਲੀ ਹੈ ਨਾ। ਧੰਨਵਾਦ ਦੋਵਾਂ ਦਾ ਜੀ। ਜੀ ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਆ ਜੀ। ਆਪਾਂ ਦੋਹਾਂ ਪਾਰਟੀਆਂ ਚੋਂ ਕਿਸੇ ਦਾ ਨਹੀਂ, ਆਪਾਂ ਜਿਹੜੇ ਮੁੱਦਿਆਂ ਦੀ ਗੱਲ ਕਰ ਰਹੇ ਹਾਂ ਜੀ। ਕਿ ਪਹਿਲੀ ਤਾਂ ਗੱਲ ਹੈ, ਤੁਸੀਂ ਆਪਣੇ ਆਰਥਿਕ ਤੌਰ ਤੇ ਦੇਖੋ ਕਿ ਕੌਣ ਠੀਕ ਆ ਜੀ। ਫਿਰ ਤੁਹਾਨੂੰ ਹਰ ਇੱਕ ਨੂੰ ਆਪਣਾ ਧਰਮ ਵੀ ਦੇਖਣਾ ਚਾਹੀਦਾ। ਫਿਰ ਆਪਣੇ ਧਰਮ ਦੇ ਹਿਸਾਬ ਦੇ ਨਾਲ ਸਾਨੂੰ ਕੌਣ ਸਾਡੇ ਲਈ ਸਹਿਰਦ ਆ, ਕੀ ਸਾਡੇ ਜਿਹੜੇ ਵੀ ਤੁਸੀਂ ਧਰਮ ਨੂੰ ਮੰਨਦੇ ਆ, ਉਹਨਾਂ ਦੇ ਵਿੱਚ ਉਹੋ ਜਿਹੀਆਂ ਉਹਨਾਂ ਦੇ ਖਿਲਾਫ ਤਾਂ ਨਹੀਂ ਚੀਜ਼ਾਂ ਹੋ ਰਹੀਆਂ, ਇਹ ਵੀ ਦੇਖਣਾ ਪੈਣਾ ਆ। ਸਾਡੇ ਨਾਲ ਜੁੜੇ ਨੇ ਇੰਦਰਜੀਤ। ਸਤਿ ਸ਼੍ਰੀ ਅਕਾਲ ਜੀ ਇੰਦਰਜੀਤ ਜੀ। ਜੀ ਸੋ ਬਿਲਕੁਲ ਆਪਾਂ ਚਰਚਾ ਕਰ ਰਹੇ ਹਾਂ ਜੀ ਲਗਾਤਾਰ ਇਲੈਕਸ਼ਨਸ ਦੇ ਉੱਤੇ, ਤੇ ਇਲੈਕਸ਼ਨਸ ਦੇ ਉੱਤੇ ਲਗਾਤਾਰ ਆਪਾਂ ਇਹ ਵੀ ਗੱਲ ਕਹਿ ਰਹੇ ਹਾਂ ਵਾਰ-ਵਾਰ ਕਿ ਭਾਈ ਜਿਹਨੂੰ ਵੀ ਵੋਟ ਪਾਉਣੀ ਆ ਉਹਨੂੰ ਪੁੱਛੋ ਕਿ ਭਾਈ ਕੀ ਕਰੇਗਾ ਸਾਡੇ ਲਈ। ਅੱਜ ਲਾਅ ਐਂਡ ਆਰਡਰ ਦਾ ਮਸਲਾ ਹੈ, ਅੱਜ ਵਾਧੇ ਟੈਕਸਸ ਦਾ ਮਸਲਾ ਵਾ। ਅੱਜ ਕੈਲੀਫੋਰਨੀਆ ਦੇ ਵਿੱਚ ਦੱਸਦੇ ਆ ਕਿ ਕੈਲੀਫੋਰਨੀਆ ਉਹਨਾਂ ਸਟੇਟਾਂ ਦੇ ਵਿੱਚ ਆ ਜਿੱਥੇ ਸਭ ਤੋਂ ਵੱਧ ਟੈਕਸ ਜਿਹੜਾ ਉਹ ਪੇ ਕੀਤਾ ਜਾਂਦਾ ਹੈ। ਸੋ ਇੱਥੇ ਜਿਹੜਾ ਟੈਕਸ ਪੇਅਰਸ ਆ ਉਹ ਦੇਸ਼ ਦੇ ਉਹਨਾਂ ਹਿੱਸਿਆਂ ਦੇ ਵਿੱਚ ਸ਼ੁਮਾਰ ਨੇ ਬਲਵਿੰਦਰ ਕੌਰ ਜੀ, ਜਿਹੜੇ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਟੈਕਸ ਪੇਅਰਸ ਨੇ, ਪਰ ਪੈਸਾ ਲੱਗ ਕਿੱਥੇ ਰਿਹਾ? ਸਾਡਾ ਜਾਣਨ ਦਾ ਮੰਤਵ ਇਹ ਵੀ ਹੋਣਾ ਚਾਹੀਦਾ। ਡਿਵਰਟ ਕਿੱਥੇ ਨੂੰ ਕੀਤਾ ਜਾ ਰਿਹਾ, ਉਹ ਜ਼ਰੂਰ ਅੱਖਾਂ ਖੋਲ ਕੇ ਰੱਖਿਆ ਕਰੋ। ਇੰਦਰਜੀਤ ਜੀ। ਹਾਂਜੀ ਇੰਦਰਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਕਾਲ ਕੀਤੀ, ਸੁਣਦਾ ਸੀ ਵਿੱਚ ਭਾਈ ਸਾਹਿਬ ਬੋਲਦੇ ਕਿ ਦੋਨੇ ਪਾਰਟੀਆਂ ਤੇ ਦੇਖੋ ਕਰਪਸ਼ਨ ਤਾਂ ਬੰਦੇ ਮਾੜੇ ਚੰਗੇ ਆਉਂਦੇ ਰਹਿੰਦੇ ਆ। ਬੇਸਿਕਲੀ ਕੀ ਹੁੰਦਾ, ਕੰਟਰੀ ਦੇ ਫਿਊਚਰ ਲਈ ਕੌਣ ਸੋਚਦਾ? ਜਦੋਂ ਤੁਸੀਂ ਹੁਣ ਗੱਲ ਕੀਤੀ ਕ੍ਰਾਈਮ ਦੀ ਗੱਲ ਕੀਤੀ ਨਾ, ਜਦੋਂ ਪਿੱਛੇ ਯਾਰ ਸਾਰੇ ਕਿਤੇ ਰੌਲੇ ਪਏ, ਇਹਨਾਂ ਨੇ ਅੱਗਾਂ ਲਾਈਆਂ ਤੇ ਡੈਮੋਕ੍ਰੇਟ ਪਾਰਟੀ ਨੇ ਨਾਲ ਖੜੇ ਹੋ ਕੇ ਗੋਡੇ ਲਾ ਕੇ ਨੈਂਸੀ ਪੈਲੋਸੀ ਉਹਨਾਂ ਨੇ ਕੀਤਾ ਕਿ ਅਸੀਂ ਸਪੋਰਟ ਕਰਦੇ ਹਾਂ ਰੌਲਿਆਂ ਦੀ। ਉਹ ਕੰਟਰੀ ਲੂ ਰਿਹਾ ਸੀ, ਕੋਈ ਉੱਥੇ। ਹੁਣ ਦੂਜੀ ਗੱਲ ਕਹਿੰਦੇ ਕੋਈ ਕਿਸੇ ਨੂੰ ਧੱਕਾ ਹੋ ਰਿਹਾ ਜੀ। ਟੈਕਸ ਦੀ ਗੱਲ ਤੁਸੀਂ ਕੀਤੀ, ਟੈਕਸ ਅਮਰੀਕਾ ਸਭ ਤੋਂ ਜ਼ਿਆਦਾ ਪੇ ਕਰਦਾ ਆ, ਬਿਜ਼ਨਸ ਨੂੰ ਸਪੋਰਟ ਇੱਥੇ ਸਭ ਤੋਂ ਜ਼ਿਆਦਾ ਆ। ਪਰ ਉਹ ਜਿਹੜਾ ਹੁਣ ਡੈਮੋਕ੍ਰੇਟ ਦਾ ਬਿਲੀਅਨ ਡਾਲਰ ਬਜਟ ਪੇਸ਼ ਕਰਦਾ ਬਾਈਡਨ ਹੋਣੀ, ਉਹ ਕਹਿੰਦਾ ਜੈਂਡਰ ਅਫਰਮਿੰਗ ਕਰਨੀ, ਹਰ ਸਟੇਟ ਦੇ ਵਿੱਚ ਲਾਗੂ ਕਰਨੀ। ਹੁਣ ਜੈਂਡਰ ਅਫਰਮਿੰਗ ਕੀ ਹੈ? ਬੱਚਿਆਂ ਨੂੰ, ਨਾਬਾਲਗ ਬੱਚਿਆਂ ਨੂੰ, ਜਿਹੜੇ ਵਿਚਾਰੇ ਆਪਣੇ ਕਹਿ ਲਓ ਮਾਈਨਰ ਜਿਹਨੂੰ ਚਾਰਟ ਕਰਦੇ, ਉਹਨਾਂ ਦੀ ਸਰਜਰੀ ਕਰਨੀ, ਕਿਉਂਕਿ ਮਾਂ ਪਿਓ ਬੇਵਕੂਫ ਕਹਿੰਦੇ ਆ, ਜਾਂ ਬੱਚਾ ਸਕੂਲ ਦੇ ਟੀਚਰ ਭਰਮਾਉਂਦੇ ਆ ਕਿ ਤੂੰ ਮੁੰਡਾ ਨਹੀਂ, ਤੂੰ ਕੁੜੀਆਂ ਤੇ ਮੁੰਡਾ ਆ। ਉਸ ਚੀਜ਼ ਤੇ ਸਟੱਡੀ ਤੇ ਬਿਲੀਅਨ ਡਾਲਰ ਦਾ ਬਜਟ ਕਰਤਾ ਜੀ। ਹੁਣ ਦੇਖੋ ਜਿਹੜੀ ਰੱਬ ਤੇ ਯਕੀਨ ਕਰਨ ਵਾਲੀ ਪਾਰਟੀ, ਹੁਣ ਮੈਂ ਤਾਂ ਜਿੱਦਾਂ ਗੱਲ ਕੀਤੀ ਪਹਿਲਾਂ ਵੀ ਕਿ ਧਰਮ ਕਿਹੜਾ ਕੀ ਸਿਖਾਉਂਦਾ, ਸਾਡਾ ਧਰਮ ਸਿਖਾਉਂਦਾ ਕਿ ਜੀ ਆਪਣੀ ਰੱਖਿਆ ਆਪ ਕੋਲ, ਹਥਿਆਰਬੰਦ ਹੋਵੋ। ਤੇ ਡੈਮੋਕ੍ਰੇਟ ਪਾਰਟੀ ਕਹਿੰਦੀ ਨੇ ਹਥਿਆਰ ਕਿਸੇ ਨੂੰ ਰੱਖਣ ਨਹੀਂ ਦੇਣੇ, ਸਾਰਿਆਂ ਨੇ ਖੋਹ ਲੈਣੇ ਆ। ਦੂਜੇ ਪਾਸੇ ਅੱਜ ਉਹ ਤੇ ਅਬੋਰਸ਼ਨ ਦੀ ਗੱਲ ਕੀਤੀ ਹੈ ਕਿ ਅਬਰੇਸ਼ਨ ਕਰਨਾ ਲਾਇਕ। ਹੁਣ ਮੈਂ ਪੰਜਾਬੀ ਇੱਕ ਸਿੱਖ ਕੈਂਡੀਡੇਟ ਬੋਲਦਾ ਸੁਣਿਆ ਸੀ, ਅਖੇ ਜੀ ਅਬਰੇਸ਼ਨ ਜਨਾਨੇ ਦੀ ਆਜ਼ਾਦੀ ਆ। ਇਹ ਲੈਫਟੀਆਂ ਨੂੰ ਜਾਂ ਲਿਬਰਲਾਂ ਨੂੰ, ਜਿਹੜੇ ਡੈਮੋਕ੍ਰੇਟ ਨੂੰ ਪੁੱਛੋ, 2 ਸਾਲ ਤੁਸੀਂ ਮਾਸਕ ਪਾਉਣਾ ਤਾਂ ਲਾ ਨਹੀਂ ਸਕੇ 1 ਮਿੰਟ ਵੀ, ਕਿ ਮਾਸਕ ਭਾਵੇਂ 3 ਸਾਲ ਪਾਉਣਾ ਪਏ, 5 ਸਾਲ ਪਾਉਣਾ, ਪਾ ਲਾਂਗੇ। ਤੇ 2 ਮਿੰਟ ਜਿਹੜਾ ਪ੍ਰੋਟੈਕਸ਼ਨ ਹੁੰਦੀ ਹੈ ਤੁਸੀਂ ਉਹ ਕਰ ਲਓ। ਬੱਚਾ ਜ਼ਰੂਰ ਮਾਰਨਾ, ਅਕਲ ਨੂੰ ਹੱਥ ਨਹੀਂ ਮਾਰਦੇ, ਪੁੱਠੀਆਂ ਗੱਲਾਂ ਕਰਦੇ ਆ। ਸੌਰੀ ਮੇਰੀ ਲੈਂਗੁਏਜ ਥੋੜੀ ਏਦਾਂ ਹੋ ਗਈ ਆ, ਪਰ ਇਹ ਮਤਲਬ ਟੋਟਲੀ ਨੌਨਸੈਂਸ, ਟੋਟਲੀ ਸਟੂਪਿਡ ਬਣ ਗਏ ਆ ਡੈਮੋਕ੍ਰੇਟ। ਹਰ ਲੈਫਟ ਦਾ ਏਜੰਟ ਆ। ਸਕੂਲਾਂ ਵਿੱਚ ਗੰਦ ਪਾਇਆ ਪਿਆ, ਬੱਚਿਆਂ ਨੂੰ ਪੁੱਠੀਆਂ ਸਿੱਧੀਆਂ ਸਿੱਖਿਆ ਦੇ ਰਹੀ ਆ। ਪੜ੍ਹਾਈ ਦੇ ਮਾਮਲੇ ਮੈਥ ਸਾਇੰਸ ਨਹੀਂ ਸਿਖਾਉਂਦੇ, ਗੰਦ ਸਿਖਾਉਂਦੇ ਆ। ਅਗੇ ਟਾਈਮ ਵਧਾਉਣਾ ਸਕੂਲ ਦਾ, ਗੱਲਾਂ ਕਰਨੀਆਂ ਪੁੱਠੀਆਂ। ਲੈਫਟ ਦੇ ਸਾਰੇ ਇਹ ਟੀਚਰ ਲਾਏ ਹੋ ਆ। ਟੋਟਲੀ ਕਰਪਟ ਹੋ ਗਈ ਆ ਡੈਮੋਕ੍ਰੇਟ ਪਾਰਟੀ। ਰਿਸਪੌਂਸਿਬਲ ਕਰਦੀ ਟੀਚਰ ਯੂਨੀਅਨ ਸਪੋਰਟ ਕਰਦੀ ਆ ਡੈਮੋਕ੍ਰੇਟਾਂ ਨੂੰ। ਕੈਲੀਫੋਰਨੀਆ ਦਾ ਭੱਠਾ ਬਿਠਾ ਲੈਣ ਵਿੱਚ ਸਭ ਤੋਂ ਜ਼ਿਆਦਾ ਵੱਡਾ ਹੱਥ ਟੀਚਰ ਯੂਨੀਅਨ ਤੇ ਡੈਮੋਕ੍ਰੇਟ ਰਲ ਕੇ ਆ, ਕਿਉਂਕਿ ਟੀਚਰ ਯੂਨੀਅਨ ਕਹਿੰਦੀ ਵੋਟਾਂ ਪਾਓ। ਤੇ ਆਮ ਸਾਡੇ ਪੰਜਾਬੀ ਲੋਕ ਭੋਲੇ ਵੀ ਨਾ ਕਾਲ ਕਰਕੇ ਕਹਿੰਦੇ ਆ ਟਮਾਟਰ ਜੀ ਕਿਹਨੂੰ ਵੋਟ ਪਾਈਏ, ਉਹ ਫਾਰਮ ਵੀ ਹੋਏ ਭਰਦੇ ਆ। ਸਾਰਾ ਗੰਦ ਮੰਦ। ਹੁਣ ਐਤਕੀ ਕੈਲੀਫੋਰਨੀਆ ਵਿੱਚ ਜੀ ਇੱਕ ਪ੍ਰੋਪੋਜੀਸ਼ਨ ਬਣ ਆ, ਉੱਥੇ ਕਲਿੱਕ ਕਰੋ ਜੀ ਯੈਸ। ਉਹ ਹੈਗਾ ਬੱਚੇ ਨੂੰ ਮੰਨ ਲਏ ਅਖੀਰਲੇ ਦਿਨ ਤੱਕ, ਜਦੋਂ ਬੱਚਾ ਜਨਮ ਲੈਣਾ ਆ 9 ਮੰਥ ਤੱਕ, ਉਦੋਂ ਦਾ ਉਹਨੂੰ ਮਾਰਨ ਦਾ ਹੱਕ ਦਿੱਤਾ ਜਾਵੇ। ਉਹ ਮਤਲਬ ਅੰਨ੍ਹੇ ਰੱਬ ਦੇ ਬੈਰੀਓ, ਮਤਲਬ ਰੱਬ ਹੀ ਬਣ ਗਿਆ ਤੁਸੀਂ। ਬਿਲਕੁਲ ਇਹਨਾਂ ਨੇ ਗੰਦ ਪਾਤਾ। ਇਸ ਲਈ ਮੈਂ ਕਹੂੰਗਾ ਜੇ ਸਿੱਖਿਆ ਤੇ ਗੁਰੂ ਦੇ ਸਿੱਖਿਆ ਜਾਂ ਕਿਸੇ ਤਰ੍ਹਾਂ ਨਹੀਂ ਮੰਨਦੇ, ਸ਼ਰਧਾ ਨਹੀਂ, ਪੂਰੀ ਵੱਖਰੀ ਗੱਲ ਹੈ। ਪਰ ਸਿਧਾਂਤਕ ਤੌਰ ਤੇ, ਮੂਲਕ ਤੌਰ ਤੇ ਬੱਚੇ ਨੂੰ ਮਾਰਨ ਦਾ ਹੱਕ, ਇਹਨੂੰ ਕਤਲ ਕਰ ਦੋ ਨਾ ਕੋਈ। ਦੇਖੋ ਜੀ ਕੋਈ ਲਾਈਫ ਸਪੋਰਟ ਤੇ ਲੱਗਾ ਹੋਣਾ ਹਸਪੀਟਲ ਵਿੱਚ,
ਬੰਦਾ, ਤੇ ਉਹਨੂੰ ਡਾਕਟਰ ਲਿਖ ਕੇ ਦਿੰਦੇ ਆ, ਉਹਦੇ ਪਰਿਵਾਰ ਨੂੰ ਲਿਖ ਕੇ ਦਿੰਦੇ ਆ, ਫਿਰ ਉਹਦਾ ਪਲਾਕ ਕੱਢਦੇ ਹੁਣ ਕੱਢ ਦਈਏ ਜੀ, ਉਹ ਕਈ ਚਿਰ ਕਾਨੂੰਨ ਦੀ ਕਾਰਵਾਈ ਆ। ਉਹ ਮਤਲਬ ਉਹਨੂੰ ਜੇ ਤੁਸੀਂ ਸਿੱਧਾ ਪਲਾਕ ਕੱਢ ਦਿਓ, ਕਤਲ ਮੰਨਿਆ ਜਾਂਦਾ ਕਿ ਬੰਦਾ ਮਾਰਤਾ ਜੀ, ਅਸੀਂ ਕਤਲ ਕਰਤਾ, ਕਿਉਂਕਿ ਉਹ ਆਪਣੇ ਆਪ 'ਚ ਡਿਸੀਜਨ ਨਹੀਂ ਲੈ ਸਕਦਾ, ਤੁਸੀਂ ਕੱਢ ਕੇ ਉਹਦਾ ਕਤਲ ਕਰਕੇ ਮਤਲਬ ਉਹ ਸੇਮ ਥਿੰਗ ਬੱਚੇ ਲਈ ਆ। ਬੱਚਾ ਆਪਣਾ ਡਿਸੀਜਨ ਨਹੀਂ ਲੈ ਸਕਦਾ ਤੇ ਤੁਸੀਂ ਉਹਨੂੰ ਮਾਰੀ ਜਾਂਦੇ ਆ। ਮਤਲਬ ਉਹ ਹੁਣ ਉਹਨੂੰ ਓਕੇ ਕਰਦੇ ਆ ਤੇ ਲਾਈਫ ਸਪੋਰਟ ਦੇ ਬੰਦੇ ਨੂੰ ਉਹਨੂੰ ਕਤਲ ਮੰਨਦੇ ਆ, ਉਹਨੂੰ ਕਤਲ ਨਹੀਂ ਮੰਨਦੇ। ਇਸ ਲਈ ਡੈਮੋਕ੍ਰੇਟ ਪਾਰਟੀ ਟੋਟਲੀ ਲੋਸਟ ਦੇਅਰ ਵੈਲਿਊ ਐਂਡ ਕੋਈ ਮੋਰਲ ਐਥੀਕਲ ਇਹਨਾਂ ਕੋਲ ਹੈ ਨਹੀਂ ਆ, ਇਖਲਾਕੀ ਤੌਰ ਤੇ ਬੇਗੈਰਤ ਪਾਰਟੀ ਆ। ਇਸ ਲਈ ਕਿਸੇ ਸਿੱਖ ਨੂੰ, ਕਿਸੇ ਵੀ ਧਰਮੀ ਬੰਦੇ ਨੂੰ, ਕ੍ਰਿਸਚਨ ਹੋਵੇ, ਸਿੱਖ ਹੋਵੇ, ਮੁਸਲਮਾਨ ਹੋਵੇ, ਉਹ ਬਿਲਕੁਲ ਡੈਮੋਕ੍ਰੇਟ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਹੈ। ਕੰਟਰੀ ਨੂੰ ਡਿਸਟਰੋਏ ਕਰ ਰਿਹਾ, ਇਨ ਫਿਊਚਰ ਇਟਸ ਡੇਂਜਰਸ ਫॉर ਕੰਟਰੀ। ਮਤਲਬ ਫਿਊਚਰ ਸੋਚਦੇ ਆ, ਬੱਚਿਆਂ ਸੋਚਦੇ ਆ, ਤੇ ਡੈਮੋਕ੍ਰੈਟਿਕ ਪਾਰਟੀ ਗਾਰਬੇਜ ਆ, ਮਤਲਬ ਟੋਟਲੀ ਗਾਰਬੇਜ। ਮੇਰੇ ਵਿਚਾਰ ਇਹ ਆ ਜੀ, ਬਾਕੀ ਜਿਹਨੇ ਸੁਣਨਾ, ਬਾਕੀ ਜਿਹਨੇ ਜਦੋਂ ਚੰਗਾ ਕਰੇ, ਪਰ ਸਿਆਣਪ ਨਾਲ ਸੋਚ ਸਮਝ ਕੇ ਵੋਟ ਪਾਓ, ਤੁਹਾਡਾ ਹੱਕ ਆ। ਆਪਣੇ ਆਪ ਫਿਊਚਰ ਸੋਚੋ, ਆਪਣੇ ਬਚਾਅ ਸੋਚੋ, ਬੱਚਿਆਂ ਸੋਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਠੀਕ ਹੈ ਖਾਲਸਾ, ਵਾਹਿਗੁਰੂ ਜੀ ਫਤਿਹ। ਬਿਲਕੁਲ ਜੀ, ਬਿਲਕੁਲ ਜੀ। ਤੁਸੀਂ ਆਪੋ ਆਪਣੇ ਹਰ ਕੋਈ ਵਿਚਾਰ ਆ ਇਹ ਇੱਥੇ ਪੇਸ਼ ਕਰ ਸਕਦੇ ਆ, ਜਿਹਨੂੰ ਵੀ ਤੁਸੀਂ ਸਪੋਰਟ ਕਰਦੇ ਆ। ਵੈਸੇ ਤੁਸੀਂ ਜਿਹੜੀਆਂ ਇਹਨਾਂ ਦੀਆਂ ਪਾਲਿਸੀਆਂ ਆ ਨਾ, ਪਾਲਿਸੀਆਂ ਦੇ ਨਾਲ ਜ਼ਰੂਰ ਦੇਖੋ ਕਿ ਇਹਨਾਂ ਦੀਆਂ ਪਾਲਿਸੀਆਂ ਕੀ ਆ। ਕੋਈ ਵੀ ਆ, ਭਾਵੇਂ ਰਿਪਬਲਿਕਨ ਆ, ਡੈਮੋਕ੍ਰੇਟ ਆ, ਪਰ ਪਾਲਿਸੀ ਤੁਹਾਨੂੰ ਜ਼ਰੂਰ ਦੇਖਣੀ ਪਊਗੀ। ਸ਼ਰਨਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ ਵੀ 6 ਤਰੀਕ ਨੂੰ ਵੋਟਾਂ ਪੈਣੀਆਂ? ਨਹੀਂ ਜੀ, 6 ਨੂੰ ਤਾਂ ਐਤਵਾਰ ਆ, ਨਗਰ ਕੀਰਤਨ ਆ 6 ਨੂੰ, 8 ਨੂੰ ਪੈਣੀਆਂ। 8 ਨੂੰ ਮੈਂ ਕਹਿੰਦਾ ਵੋਟਾਂ ਆਈਆਂ ਨੇ, ਉਹ ਕਾਪੀਆਂ ਜਿਹੀਆਂ ਆਈਆਂ ਤੇ ਵੋਟਾਂ ਆਈਆਂ ਤੇ ਉਹ ਅੱਜ ਫਿਰ ਬੁੱਕਾਂ ਜਿਹੀਆਂ ਆਈਆਂ ਹੋਣੀਆਂ। ਹਾਂ, ਤੇ ਉਹਦੇ 'ਚ ਹੈ ਨਹੀਂ ਉਹ ਜਿਹੜੇ ਦੂਜਾ ਹੁੰਦਾ ਲਿਫਾਫਾ ਜਿੱਥੇ ਸਾਈਨ ਕਰਕੇ ਪਾਈਦਾ, ਤੇ ਉਹ ਹੁਣ ਕੀਤਾ ਕੁੜੀ ਨੇ ਅੱਜ। ਤੇ ਬਾਕੀ ਉਹ ਬੀਬੀ ਮੈਨੂੰ ਪੁੱਛਦੀ ਸੀ ਵੀ ਪੈਸੇ ਤੇਲ ਦੇ ਪੈਣੇ ਕਿ ਨਹੀਂ। ਹਾਂਜੀ, ਕੀ ਕਹਿੰਦੇ ਜੀ? ਤੇ ਜਿਹੜੇ ਉਹ ਕਹਿੰਦੇ ਸੀ ਵੀ ਤੇਲ ਮਹਿੰਗਾ ਹੋ ਗਿਆ, ਜਿਹੜੇ ਤੇਲ ਤੂਲ ਦੇ ਤੁਸੀਂ ਕਿਹੜੀ ਕਾਰ ਚਲਾਉਨੇ ਆ? ਮੈਂ ਤਾਂ ਨਹੀਂ ਚਲਾਉਂਦੀ। ਉਹ ਨੈਕਸਟ ਟਾਈਮ ਅਸੀਂ ਗਵਰਨਮੈਂਟ ਨੂੰ ਕਹਿਣਾ ਵੀ ਇੱਕ ਚੈੱਕ ਬੁੱਕ ਤੇ ਇੱਕ ਖਾਤਾ ਸਾਨੂੰ ਦੇ ਦਿਓ, ਅਸੀਂ ਲਿਖ ਦਿਆ ਕਰਨੀਆਂ ਜਗ੍ਹਾ, ਅਸੀਂ ਆਪੇ ਚੈੱਕ ਲਿਖ ਲਿਆ ਕਰੀਏ। ਹਾਂਜੀ ਹਾਂਜੀ। ਮੈਂ ਤਾਂ ਨਹੀਂ ਭਰਦੀ ਕੁਛ ਵੀ, ਪਰ ਮੈਂ ਉਹ ਕਾਲ ਆਈ ਸੀ ਉਹਦੀ ਮੈਨੂੰ ਸਵੇਰੇ। ਜੀ ਜੀ, ਠੀਕ ਹੈ ਜੀ। ਹਾਂਜੀ ਹਾਂਜੀ, ਪੁੱਛੋ ਵੀ ਪਏ ਨਹੀਂ ਸਾਨੂੰ, ਅੱਗੇ ਵੀ ਨਹੀਂ। ਹਾਂਜੀ, ਮੈਨੂੰ ਪਏ। ਜੀ ਠੀਕ ਹੈ ਜੀ, ਥੈਂਕ ਯੂ ਜੀ, ਓਕੇ, ਥੈਂਕ ਯੂ। ਜਦੋਂ ਸਰਕਾਰ ਉਹ ਕਰਦੀ ਆ, ਉਹ ਹੌਲੀ ਹੌਲੀ ਵੋਟਾਂ ਤੱਕ ਮੈਨੂੰ ਲੱਗਦਾ ਸਾਰਿਆਂ ਨੂੰ ਪੈਸੇ ਪੂਸੇ ਆ ਜਾਣੇ ਆ, ਕਿਉਂਕਿ ਜਦ ਵੋਟਾਂ ਦੇ ਲਾਗੇ ਹੀ ਦੇਣੇ ਆ ਤਾਂ ਫਿਰ ਵੋਟਾਂ ਦੇ ਲਾਗੇ ਪਾ ਹੀ ਦੇਣਗੇ ਤੁਹਾਡੇ ਅਕਾਊਂਟਾਂ ਦੇ ਵਿੱਚ, ਮੇਰੇ ਖਿਆਲ ਦੇ ਵਿੱਚ ਇਸ ਤਰ੍ਹਾਂ ਹੀ ਹੋਊਗਾ ਜੀ। ਬਾਕੀ ਉਹਦੇ ਬਾਰੇ ਸਾਨੂੰ ਪੱਕਾ ਨਹੀਂ ਪਤਾ ਵੀ ਕਿਹਨੂੰ ਆਏ ਕਿਹਨੂੰ ਨਹੀਂ ਆਏ, ਕਿ ਸਾਨੂੰ ਤਾਂ ਆਉਣੇ ਨਹੀਂ, ਅਸੀਂ ਕੰਮ ਕਰਦੇ ਹਾਂ, ਅਸੀਂ ਜੋਬ ਕਰਦੇ ਹਾਂ, ਅਸੀਂ ਸਾਡੇ ਅਕਾਊਂਟ ਦੇ ਵਿੱਚ ਪੈਸੇ ਜਾਂਦੇ ਆ, ਇਸ ਕਰਕੇ ਸਾਨੂੰ ਤਾਂ ਨਹੀਂ ਮਿਲਣੇ ਹੈਗੇ ਜੀ। ਸੋ ਕਿਉਂਕਿ ਆਟਾ ਦਾਲ ਸਕੀਮ ਇਹਨੂੰ ਹੀ ਕਹਿੰਦੇ ਆ ਵੀ ਜਿਹਦੇ ਕੋਲ ਕਾਰ ਵੀ ਨਹੀਂ ਗਈ ਉਹਨੂੰ ਵੀ ਮਿਲਣੇ ਆ, ਤੇ ਜਿਹਨੇ ਨੇ ਵੀ ਟੈਕਸ ਭਰਿਆ ਉਹਨੂੰ ਵੀ ਮਿਲਣੇ ਆ। ਇਹ ਸਿਰਫ ਕੈਲੀਫੋਰਨੀਆ ਦੇ ਵਿੱਚ ਆ। ਜਿਹੜੇ ਮਕੜਮ ਚੌਧਰੀ ਬਹੁਤ ਸਾਰੇ ਲੋਕ ਹੈਗੇ ਆ ਨਾ, ਜਿਹੜਾ ਹੋਊਗਾ ਉਹਨੂੰ ਗੁੱਸਾ ਲੱਗੂਗਾ। ਮੈਨੂੰ ਤਾਂ ਨਹੀਂ ਪਤਾ ਕੌਣ ਆ, ਬਸ ਆਪਾਂ ਇੱਕ ਗੱਲ ਸੁਣੀ ਹੋਈ ਆ, ਕੜਮ ਚੌਧਰੀ ਜੀ, ਵੀ ਜਿਹੜਾ ਵੀ ਬੰਦੇ ਸਲਾਹਾਂ ਦਿੰਦੇ ਆ, ਪਿਛਲੀ ਵਾਰੀ ਆ ਜਿੰਨੇ ਵੀ ਰਾਈਟਸ ਹੋਏ ਆ ਅਮਰੀਕਾ ਦੇ ਵਿੱਚ ਪਿਛਲੇ 2 ਸਾਲ, ਉਹ ਬਹੁਤੀਆਂ ਸਲਾਹਾਂ ਹੀ ਸੀਗੀਆਂ ਕਿ ਕੋਈ ਗੱਲ ਨਹੀਂ ਹੋਣ ਦਿਓ, ਐਂ ਅਸੀਂ ਆਪਣੇ ਉੱਥੋਂ ਜਿੱਥੋਂ ਆਏ ਉੱਥੇ ਐਂ ਹੀ ਹੁੰਦਾ ਆ ਜੀ। ਹਾਂ, ਕਿਉਂਕਿ ਜਦੋਂ ਕਿਸੇ ਚੀਜ਼ ਨੇ ਗੰਧਲਾ ਹੋਣਾ ਆ ਨਾ, ਕਿਉਂਕਿ ਮੈਂ ਤਾਂ ਦੇਖਿਆ ਨਹੀਂ ਇੱਥੇ, ਮੈਂ ਤਾਂ ਬਹੁਤ ਵਾਰੀ ਵੋਟਾਂ ਦੇਖ ਲਈਆਂ ਇੱਥੇ, ਮੈਂ ਤਾਂ ਬਹੁਤ ਵਾਰੀ ਵੋਟਾਂ ਦੇਖੀਆਂ। ਏਦਾਂ ਦਾ ਕਦੀ ਹੋਇਆ ਨਹੀਂ ਸੀ। ਹੁੰਦੇ ਸੀਗੇ ਰੋਸ ਮੁਜ਼ਾਹਰੇ ਹੁੰਦੇ ਸੀਗੇ, ਮਿਲੀਅਨ ਲੋਕਾਂ ਦੇ ਹੁੰਦੇ ਸੀ, ਸ਼ਾਂਤੀ ਪੂਰਵਕ ਹੁੰਦੇ ਸੀ, ਕੋਈ ਅੱਗਾ ਨਹੀਂ ਸੀ ਲਾਉਂਦਾ, ਕੋਈ ਕੁਝ ਨਹੀਂ ਸੀ ਕਰਦਾ। ਸਿਰਫ ਤੇ ਸਿਰਫ ਜਿਹੜੀਆਂ ਹੁਣ ਪਿਛਲੇ ਸਾਲ ਦੇ ਵਿੱਚ, ਪਿਛਲੇ 2 ਸਾਲ ਪਹਿਲਾਂ ਦੇਖਿਆ ਹੈ ਨਾ, ਉਹ ਇੱਕ ਨਵੀਂ ਚੀਜ਼ ਸੀ ਸਾਡੇ ਲਈ ਵੀ, ਇੱਥੇ ਰਹਿੰਦਿਆਂ ਹੋਇਆਂ ਵੀ ਇਹ ਕੀ ਹੋ ਰਿਹਾ ਆ। ਫਿਰ ਤੁਹਾਡਾ ਦਿਮਾਗ ਤੇ ਕੰਮ ਕਰਦਾ ਨਾ ਵੀ ਕਿੱਧਰ ਨੂੰ ਜਾ ਰਿਹਾ। ਪੋਲਿਟਿਕਸ ਦੇ ਵਿੱਚ ਕਿਸ ਤਰ੍ਹਾਂ ਦੇ ਲੋਕ ਆ ਜਿਹੜੇ ਉਹ ਆ ਰਹੇ ਆ, ਅਸੀਂ ਸਫਾਈ ਕਰਨੀ ਆ ਜਾਂ ਅਸੀਂ ਇਸ ਤਰ੍ਹਾਂ ਦੀਆਂ ਕਰਨੀ ਆ। ਆਪਾਂ ਇੱਕ ਬ੍ਰੇਕ ਲਾ ਲੈਂਦੇ ਹਾਂ ਜੀ, ਬਿਲਕੁਲ। ਬ੍ਰੇਕ ਤੋਂ ਪਾਰ ਇਸੇ ਮਸਲੇ ਨੂੰ ਲੈ ਕੇ ਚਰਚਾ ਕਰਦੇ ਰਹਾਂਗੇ। ਮਿਲਦੇ ਹਾਂ ਜੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਬਿਲਕੁਲ ਜੀ, ਤੇ ਤੁਸੀਂ ਕਾਲ ਕਰ ਸਕਦੇ ਹੋ 4082725200। ਸਟੂਡੀਓ ਦਾ ਫੋਨ ਨੰਬਰ ਆ, ਕਾਲ ਕਰਕੇ ਸ਼ਾਮਲ ਹੋ ਸਕਦੇ ਜੀ।
to 1570 AM. ਪੰਜਾਬੀ ਰੇਡੀਓ USA ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਜੀ ਸਾਂਝੀ ਸਾਥ, ਜਿਸ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਇਲੈਕਸ਼ਨਾਂ ਹੋ ਰਹੀਆਂ ਹੈ, ਉਸ ਦੇ ਵਿੱਚ ਬਹੁਤ ਕੁਝ ਤੁਹਾਨੂੰ ਪੇਪਰ ਆਏ ਹੋਣੇ ਆ ਘਰੇ। ਜੀ ਉਹਦੇ ਵਿੱਚ ਤੁਸੀਂ ਦੇਖ ਕੇ ਵੋਟ ਪਾਉਣੀ ਆ ਕਿ ਕਿੱਥੇ ਕਿੱਥੇ ਟੈਕਸ ਲੱਗ ਰਹੇ ਆ, ਕਿਹੜੇ ਕਿਹੜੇ ਲੋਕਾਂ ਦੇ ਹੱਕ ਵਿੱਚ ਆ। ਆਪਣੇ 'ਚ ਨਹੀਂ ਸੋਚਣਾ, ਮੈਂ ਆਪਣੇ 'ਚ ਨਹੀਂ ਸੋਚਣਾ ਕਿ ਹਾਂ ਮੈਨੂੰ ਕਿੱਥੋਂ ਫਾਇਦਾ ਹੁੰਦਾ ਆ। ਆਮ ਲੋਕਾਂ ਨੂੰ ਸਾਰਿਆਂ ਨੂੰ ਰਲ ਕੇ ਕਿੱਥੋਂ ਫਾਇਦਾ ਹੁੰਦਾ ਆ, ਆਮ ਲੋਕਾਂ ਦੀ ਜਦੋਂ ਆਪਾਂ ਗੱਲ ਕਰਦੇ ਆ ਜੀ ਤੇ ਫਿਰ ਆਮ ਹੀ ਸੋਚਣਾ ਆ, ਕਿਉਂਕਿ ਜੀ ਕਮਾਉਂਦੇ ਤਾਂ ਆਪਾਂ ਉਹਨਾਂ ਕੀ ਹੈਗੇ ਆ, ਵਾਧੂ ਕਮਾ ਲਿਆ ਜੇ ਤਾਂ ਵੀ ਕੋਈ ਗੱਲ ਨਹੀਂ, ਕੋਈ ਕ੍ਰਾਈਮ ਨਹੀਂ ਹੈਗਾ। ਜੇ ਤੁਸੀਂ ਵਾਧੂ ਬਿਜ਼ਨਸ ਕਰਦੇ ਆ, ਤੁਸੀਂ ਪੈਸੇ ਕਮਾਉਂਦੇ ਆ, ਕਈ ਵਾਰੀ ਨਾ 2 ਮਿਲੀਅਨ ਦੀ ਗੱਲ ਹੁੰਦੀ ਆ, 2 ਮਿਲੀਅਨ ਤਾਂ ਕੁਛ ਨੀਗਾ, ਹੁਣ ਤਾਂ ਲੋਕੀ ਬਹੁਤ ਕਮਾਉਂਦੇ ਆ, ਜੀ ਪਰ ਜੀ ਉਹ ਦਿਨ ਰਾਤ ਕੰਮ ਵੀ ਕਰਦੇ ਆ। ਜੇ ਕਹੀਏ ਵੀ ਅਸੀਂ ਘਰ ਵੀ ਬੈਠੇ ਰਹੀਏ ਜਾਂ ਜੀ ਅਸੀਂ 5-7 ਘੰਟੇ ਜਾ ਕੇ 4 ਘੰਟੇ ਜਾ ਕੇ ਸਾਡਾ 2 ਮਿਲੀਅਨ ਬਣ ਜਾਏ, ਏਦਾਂ ਨਹੀਂ ਨਹੀਂ ਬਣਦਾ। ਬੰਦ, ਹਾਂ, ਬਿਲਕੁਲ ਸਹੀ। ਲੋਕੀ ਬਹੁਤ ਮਿਹਨਤੀ ਆ, ਬਹੁਤ ਕੰਮ ਕਰਦੇ ਆ, ਪਰ ਜੀ ਇਸ ਲਈ ਨਹੀਂ ਕਿ ਉਹਨਾਂ ਦਾ ਅੱਧਾ ਟੈਕਸ ਹੀ ਚਲੇ ਜਾਵੇ, ਹੂੰ ਏਦਾਂ ਨਹੀਂ ਹੈਗਾ। ਉੱਥੇ ਕਿ ਵੀ ਪੈਨੀ ਲਾ ਲਓ, ਉੱਥੇ ਕਿ ਵੀ ਪੈਨੀ ਲੈ ਲਓ, ਪੈਨੀਆਂ ਦੇ ਵਿੱਚ ਸਰਕਾਰਾਂ ਅਮੀਰ ਹੋ ਜਾਂਦੀਆਂ। ਦੇਖੋ ਅਮਰੀਕਾ ਦੇ ਵਿੱਚ ਚੱਲਦਾ ਤਾਂ ਹੈਗਾ ਸਾਰਾ ਕੁਝ ਟੈਕਸ ਨਾਲ, ਪਰ ਕਈ ਜਗ੍ਹਾ ਤੇ ਏਦਾਂ ਹੁੰਦਾ ਵੀ ਟੈਕਸ ਦਾ ਜਿਹੜਾ ਰੁੱਖ ਆ ਨਾ, ਮੋੜ ਦਿੱਤਾ ਜਾਂਦਾ ਆ, ਜੀ ਉਹਦਾ ਮੂੰਹ ਦੂਜੇ ਪਾਸੇ ਨੂੰ ਕਰ ਦਿੱਤਾ ਜਾਂਦਾ, ਕਿਉਂਕਿ ਉੱਥੇ ਉਹਨਾਂ ਦੇ ਕੋਲ ਉਹ ਆਥੋਰਾਈਜ਼ ਹੁੰਦੇ ਆ ਕੰਮ ਕਰਨ ਦੇ ਲਈ। ਤੇ ਫਿਰ ਉਹਦੇ ਤੋਂ ਬਾਅਦ ਉਹਨੇ ਕਦੀ ਦੱਸਿਆ ਵੀ ਆਣ ਕੇ ਵੀ ਅਸੀਂ ਕਿਉਂ ਕੀਤਾ, ਕੀ ਕੀਤਾ ਉਹਦਾ। ਬਿਲਕੁਲ ਤੇ ਜਿੰਨਾ ਚਿਰ ਅਸੀਂ ਲੋਕ ਅੱਖਾਂ ਮੀਟ ਕੇ ਬੈਠੇ ਰਵਾਂਗੇ ਤੇ ਸਾਡੇ ਨਾਲ ਇਸ ਤਰ੍ਹਾਂ ਹੁੰਦਾ ਹੀ ਰਹਿਣਾ ਆ, ਹੁੰਦਾ ਹੀ ਜੀ ਰਹਿਣਾ ਆ। ਜੀ ਜੀ ਸੋ ਇਹ ਗੱਲਾਂ ਬਾਤਾਂ ਕਈ ਵਾਰੀ ਨਾ ਪ੍ਰਵੀਨ ਜੀ, ਅਸੀਂ ਕੋਈ ਹੋਰ ਸ਼ੋਅ ਕਰਦੇ ਹੁੰਦੇ ਆ ਨਾ, ਹਾਂਜੀ ਉਹਦੇ ਵਿੱਚ ਇੱਕ ਕਾਲ ਆਉਂਦੀ ਆ, ਇੱਕ ਜੀ ਕਾਲ ਨਹੀਂ, ਮਤਲਬ ਕਿ ਮੈਂ ਉਦਾਹਰਨ ਦੇ ਰਹੀ ਆ, ਹਾਂਜੀ ਹਾਂਜੀ ਤੁਸੀਂ ਨਾ ਏਦਾਂ ਦਾ ਸ਼ੋਅ ਕਰਿਆ ਕਰੋ, ਤੁਸੀਂ ਲੋਕਾਂ ਨੂੰ ਐ ਕਿਹਾ ਕਰੋ। ਜਿਸਲੇ ਲੋਕਾਂ ਨੂੰ ਐ ਕਿਹਾ ਜਾਂਦਾ ਆ, ਉਸ ਵੇਲੇ ਅਸੀਂ ਪਤਾ ਹੀ ਨਹੀਂ ਕਿੱਥੇ ਹੁੰਦੇ ਆ। ਜੀ ਜੀ ਬਿਲਕੁਲ। ਹਾਂ ਜਿਸ ਦਿਨ ਤੋਂ ਇਹ ਇਲੈਕਸ਼ਨਸ ਦਾ ਪ੍ਰੋਸੀਜਰ ਚੱਲਿਆ ਆ, ਉਸ ਦਿਨ ਤੋਂ ਹੀ ਪੰਜਾਬੀ ਰੇਡੀਓ ਅਸੀਂ ਤਾਂ ਇੱਥੋਂ ਤੱਕ ਵੀ ਇੱਕ ਦਿਨ ਰਾਜਕਰਨਵੀਰ ਸਿੰਘ ਜੀ ਨੇ ਜਾਣਕਾਰੀਆਂ ਦਿੱਤੀਆਂ ਸੀਗੀਆਂ ਵੀ ਤੁਸੀਂ ਕਿਸ ਤਰ੍ਹਾਂ ਆਪਣੇ ਸਾਈਨ ਕਰਨੇ ਆ, ਕਿਸ ਤਰੀਕੇ ਨਾਲ ਤੁਸੀਂ ਆਪਣੀ ਵੋਟ ਪਾਉਣੀ ਆ, ਤੇ ਕਿਵੇਂ ਤੁਸੀਂ ਪੰਜਾਬੀ ਕਈ ਕਾਉਂਟੀਜ਼ ਦੇ ਵਿੱਚ ਆ, ਸਾਰੀਆਂ 'ਚ ਨਹੀਂ, ਉੱਥੇ ਤੁਸੀਂ ਜਿਹੜਾ ਇਹ ਪੈਂਫਲੇਟ ਆਉਂਦੇ ਨੇ ਜਾਂ ਜੋ ਵੀ ਸਾਰਾ ਤੁਹਾਨੂੰ ਮਿਲਦਾ ਵਾ ਮਟੀਰੀਅਲ, ਤਾਂ ਤੁਸੀਂ ਪੰਜਾਬੀ ਦੇ ਵਿੱਚ ਵੀ ਮੰਗ ਕਰ ਸਕਦੇ ਹੋ। ਇਸ ਤਾਂ ਇੱਥੋਂ ਤੱਕ ਵੀ ਕਿਹਾ ਕਿ ਜੇ ਤੁਸੀਂ ਇੱਥੋਂ ਦੇ ਸਿਸਟਮ ਦੇ ਵਿੱਚ ਹਿੱਸੇਦਾਰ ਨਹੀਂ ਹੋਵੋਗੇ ਤਾਂ ਉਹਦੇ ਲਾਭਪਾਤਰੀ ਵੀ ਨਹੀਂ ਹੋਵੋਗੇ, ਤਾਂ ਫਿਰ ਪਾਲਿਸੀਆਂ ਉਸ ਹਿਸਾਬ ਨਾਲ ਹੀ ਬਣਨਗੀਆਂ, ਫਿਰ ਤੁਹਾਡੇ ਇਸ਼ੂਜ਼ ਨੂੰ ਉਸ ਤਰੀਕੇ ਨਾਲ ਹੀ ਐਡਰੈਸ ਕੀਤਾ ਜਾਊਗਾ ਜਿਹੜੇ ਜਿੰਨੇ ਕੁ ਤਰੀਕੇ ਨਾਲ ਤੁਹਾਡੀ ਹਿੱਸੇਦਾਰੀ ਹੋਈ। ਸੋ ਇਸ ਤੇ ਇੱਥੋਂ ਤੱਕ ਵੀ ਤਹਈਆ ਪੰਜਾਬੀ ਰੇਡੀਓ USA ਨੇ ਕੀਤਾ ਆ ਕਿ ਜਦੋਂ ਇਹ ਚੋਣਾਂ ਦਾ ਸਾਰਾ ਸਮਾਨ ਆਉਂਦਾ ਤੁਹਾਡੇ ਕੋਲੇ, ਬੈਲਟ ਪੇਪਰ ਆਉਂਦਾ ਆ ਜਾਂ ਹੋਰ ਉਮੀਦਵਾਰ ਆਉਂਦੇ ਆ, ਤਾਂ ਤੁਸੀਂ ਇੱਥੋਂ ਤੱਕ ਵੀ ਕੋਸ਼ਿਸ਼ ਕਰਨੀ ਹੈ ਕਿ ਉਹਨਾਂ ਤੋਂ ਪੰਜਾਬੀ ਦੇ ਵਿੱਚ ਤੁਸੀਂ ਚੀਜ਼ਾਂ ਮੰਗਣੀਆਂ ਆ। ਬਾਕੀ ਆ ਜਿਹੜੀਆਂ ਸਿਟੀ ਦੀਆਂ ਚੋਣਾਂ ਹੋ ਰਹੀਆਂ, ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਵੀ ਲਾਅ ਐਂਡ ਆਰਡਰ ਇਹਨਾਂ ਕੋਲੇ ਆ, ਸਕੂਲਿੰਗ ਇਹਨਾਂ ਕੋਲੇ ਆ, ਇਹ ਵੀ ਸਰਕਾਰਾਂ ਨੇ ਇੱਕ, ਇਹ ਨਾ ਮੰਨੀਏ ਕਿ ਯਾਰ ਇਹ ਤਾਂ ਚਲੋ ਕੋਈ ਨਾ ਲੋਕ ਇਹ ਇਹਨਾਂ ਚੋਣਾਂ ਹੈ, ਆਪਾਂ ਤਾਂ ਰਾਸ਼ਟਰਪਤੀ ਵਾਲੇ 'ਚ ਹੀ ਹਿੱਸਾ ਲਵਾਂਗੇ, ਜਾਂ ਉਦੋਂ ਪਾਤੀਆਂ ਸੀ ਠੀਕ ਆ ਹੁਣ ਵੇਖਾਂਗੇ। ਨਹੀਂ, ਆ ਜਿਹੜਾ ਕ੍ਰਾਈਮ ਵਧਿਆ, ਜਿਹੜੀ ਲੁੱਟ ਖੋਹ ਹੁੰਦੀ ਆ, ਜਿਹੜੇ ਜਨਾਨੀਆਂ ਬੀਬੀਆਂ ਸਾਡੀਆਂ ਭੈਣਾਂ ਵਿਚਾਰੀਆਂ ਮਾਲ 'ਚ ਜਾਂਦੀਆਂ ਨੇ, ਆਉਂਦੇ ਨੂੰ ਕਿਸੇ ਦਾ ਪਰਸ ਖੋਲਿਆ, ਕਿਸੇ ਦੀ ਹੋਰ ਸਨੈਚਿੰਗ ਹੋ ਗਈ, ਇਹ ਸਾਰਾ ਕੁਝ ਸਿਟੀ ਦੇ ਸਾਰੇ ਆ, ਉਹਨਾਂ ਦੇ ਅੰਡਰ ਆ, ਪੁਲਿਸਿੰਗ ਉਹਨਾਂ ਦੇ ਅੰਡਰ ਆ। ਸੋ ਅਸੀਂ ਬਥੇਰੇ ਵਾਰੀ ਜਦੋਂ ਕੈਂਡੀਡੇਟਸ ਦੇ ਨਾਲ ਗੱਲਬਾਤ ਕਰੀਦੀ ਆ, ਅਸੀਂ ਪੁੱਛਦੇ ਹਾਂ ਉਹਨਾਂ ਨੂੰ ਕਿ ਤੁਸੀਂ ਪੁਲਿਸਿੰਗ ਤੇ ਕੀ ਕਰੋਗੇ, ਤਾਂ ਕਈ ਕਹਿੰਦੇ ਜੀ ਅਸੀਂ ਆਹ ਕਰਾਂਗੇ, ਸਾਡੇ ਕੋਲੋਂ ਬੰਦੇ ਜਾ ਰਹੇ ਆ ਹੋਰ ਕਾਉਂਟੀ ਦੇ ਵਿੱਚ, ਜ਼ਿਆਦਾ ਸੈਲਰੀ ਮਿਲ ਰਹੀ ਸੀ। ਹੁਣ ਇਹ ਤਾਂ ਕੋਈ ਹੱਲ ਨਹੀਂ ਹੈ ਕਿ ਭਾਈ ਇਹ ਤਾਂ ਜੀ ਓਬਵੀਅਸਲੀ ਜਿਹਨੂੰ ਜਿੱਥੇ ਕੋਈ ਮਿਲੂਗਾ ਚਾਰ ਦਮੜੇ ਜਾਊਗਾ, ਪਰ ਤੁਹਾਡੇ ਕੋਲੇ ਉਹਦਾ ਅਲਟਰਨੇਟ ਕੀ ਹੈ, ਇਹ ਗੱਲ ਵਿਚਾਰਨ ਵਾਲੀ ਆ। ਜੀ ਬਿਲਕੁਲ ਬਿਲਕੁਲ ਜੀ। ਦੇਖੋ ਸਿਟੀਆਂ ਦੇ ਕੋਲ ਕਈਆਂ ਦੇ ਕੋਲ ਇਸ ਤਰ੍ਹਾਂ ਦਾ ਹੈਗਾ ਆ ਵੀ ਉਹਨਾਂ ਦੇ ਹੱਥ ਬੰਨੇ ਆ, ਜੀ ਅੱਗੇ ਕ੍ਰਾਈਮ ਦੀ ਗੱਲ ਕਰਕੇ ਗਏ ਨਾ, ਹੂੰ ਤੇ ਇਹ ਪੋਲੀਟੀਸ਼ੀਅਨਾਂ ਨੇ ਕੰਟਰੋਲ ਕਰਨਾ ਹੁੰਦਾ ਨਾ, ਜੀ ਜੀ ਪੋਲੀਟੀਸ਼ੀਅਨਾਂ ਨੇ ਹੱਥ ਬੰਨ੍ਹ ਦੇਣੇ ਆ ਉਹਨਾਂ ਦੇ। ਹੂੰ ਬਈ ਜੇ ਕੋਈ $1000 ਤੋਂ ਥੱਲੇ ਦੀ ਗਰੋਸਰੀ ਚੱਕਦਾ, ਕੋਈ ਤੁਹਾਡੇ ਹੂੰ ਪਰਸ ਚੱਕਦਾ, ਕੋਈ ਤੁਹਾਡਾ ਹਾਂਜੀ ਮਹਿੰਗਾ ਸਮਾਨ ਚੱਕਦਾ, ਹਾਂਜੀ ਤੁਸੀਂ ਕੁਝ ਨਹੀਂ ਕਹਿ ਸਕਦੇ, ਰੋਈ ਜਾਂਦੇ ਆ ਅਸੀਂ ਸਾਰੇ, ਹੂੰ ਹਨਾ। ਜਿਹਦੇ ਨਾਲ ਨਹੀਂ ਹੋਇਆ ਉਹਦੇ ਤੇ ਨਾਲ ਜਿਹੜੇ ਨਹੀਂ ਸਟੋਰ ਹੋਇਆ। ਵਾਲੇ ਨੇ 1000 ਰੁਪਇਆ ਬਣਾਉਣਾ, ਉਹਨੂੰ ਪਤਾ ਨਾ ਕਿਵੇਂ ਬਣਦਾ। ਸਾਰਾ ਦਿਨ ਖੜਾ ਕਰਕੇ ਵੀ 1000 ਨਹੀਂ ਬਣਦਾ ਕਈ ਵਾਰੀ। ਹਾਂਜੀ ਤੇ ਜਿਨ੍ਹਾਂ ਨੇ ਕਦੀ ਕਹਿੰਦੇ ਹੁੰਦੇ ਨਾ ਵੀ ਪਿੱਛੇ ਜੇ ਚੱਲਿਆ ਸੀ ਟਾਇਲਟ ਪੇਪਰ ਨਹੀਂ ਦੇਖੇ, ਹਾਂਜੀ ਉਹ 5-5 ਹਜ਼ਾਰ ਵਾਲੇ ਪਰਸ ਚੱਕ ਕੇ ਲੈ ਗਏ ਹੂੰ ਸਟੋਰਾਂ ਨੂੰ ਅੱਗਾਂ ਲਾ ਕੇ। ਲਾ ਕੇ ਜੀ ਜੀ ਹੂੰ
ਸੋ ਉਹਦੇ ਇਹ ਵਿੱਚ ਸਾਰਾ ਕੁਝ 1-2 ਇੱਥੇ ਭਾਈ ਇਹਨਾਂ ਸਾਡੇ ਵੀ ਇਲੈਕਸ਼ਨਸ ਦੇ ਸੀਗੇ। ਵਿੱਚ ਹੀ ਡਿਸਕਸ ਕਰਨ ਹੂੰ, ਵਾਲਾ ਆ। ਬਿਲਕੁਲ। ਜੀ, ਤੇ ਤੁਸੀਂ ਜਿਹੜੇ ਇਹ ਲਾਅ ਬਣੇ ਹੋਏ ਆ, ਜੀ। ਕੀ ਆਪਾਂ ਕਿਸੇ ਨੇ ਪੁੱਛਿਆ, ਕਿਸੇ ਨੂੰ ਕਿਤੇ ਆਇਆ ਆ ਵੀ ਆਹ ਅਸੀਂ ਕੰਟਰੋਲ ਕਰਾਂਗੇ ਕ੍ਰਾਈਮ ਦੇ ਉੱਤੇ? ਹੂੰ, ਇਹਦੀ ਗੱਲ ਹੁੰਦੀ ਆ ਕਿਤੇ? ਹਾਂ, ਹੂੰ, ਟੈਕਸ ਲਾ ਕੇ ਬਹੁਤ ਸਾਰੀਆਂ ਸਿਟੀਆਂ ਉੱਥੇ ਪਾਣੀ ਦਾ ਬਿੱਲ ਵਧਣਾ ਆ। ਜੀ, ਇਕੱਲੇ ਇੱਕ ਫਰਿਜ਼ਨੋ ਦੀ ਗੱਲ ਨਾ ਕਰੋ ਕਿ ਜਿਨ੍ਹਾਂ ਨੇ ਮੁਜ਼ਾਹਰਾ ਕੀਤਾ ਆ, ਉਹਨਾਂ ਦੇ ਹਾਂਜੀ, ਬਿੱਲ, ਉਹਨਾਂ ਦੇ ਟਿਊਬਵੈੱਲਾਂ ਦੇ ਉੱਤੇ ਉਹਨਾਂ ਨੇ ਮੀਟਰ ਲਾਉਣੇ ਆ, ਕਿਸਾਨਾਂ ਉਹਦੀ ਨੇ। ਗੱਲ ਨੀ ਗੀ। ਪਰ ਤੁਹਾਡੇ ਸ਼ਹਿਰਾਂ ਦੇ ਵਿੱਚ, ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਹੂੰ, ਬਿਜਲੀ ਦੇ ਬਿੱਲ ਤੇ ਨਾਲ ਦੀ ਨਾਲ ਪਾਣੀ ਦੇ ਬਿੱਲ ਵੀ ਵਧਣੇ ਆ, ਤੁਹਾਨੂੰ ਪਤਾ ਨਹੀਂ ਲੱਗਦਾ। ਜੀ, ਉਹ ਜੈਸ ਨੂੰ ਕਰਵਾ ਕੇ ਕੜਮ ਚੌਧਰੀ ਲੈ ਜਾਂਦੇ ਤੁਹਾਡੇ ਤੋਂ। ਹਾਂਜੀ, ਪਰ ਤੁਸੀਂ ਜ਼ਰੂਰ ਇੰਨੀਆਂ ਕੁ ਚੀਜ਼ਾਂ ਪੜਵਾ ਜ਼ਰੂਰ ਲਿਆ ਕਰੋ ਨਿਆਣਿਆਂ ਤੋਂ, ਪਰ ਹੂੰ, ਜਿਹੜੀ ਉੱਤੇ ਨਿਸ਼ਾਨੀ ਲਾਉਣੀ ਹੈ ਨਾ, ਹੂੰ। ਆਪਣੀ ਮਰਜ਼ੀ ਨਾਲ ਲਾਇਓ। ਬਿਲਕੁਲ, ਕਈ ਜਿਹੜੇ ਸਾਡੇ ਸਰੋਤੇ ਆ ਉਹ ਇਸ ਗੱਲ ਤੇ ਵੀ ਨਾਰਾਜ਼ਗੀ ਕਰਦੇ ਆ ਵੀ ਦੇਖੋ, ਇੱਥੋਂ ਦਾ ਜਦੋਂ ਕੋਈ ਮੁੱਦਾ ਹੁੰਦਾ ਉਦੋਂ ਸਾਡੀ ਕੋਈ ਪਾਰਟਿਸਿਪੇਸ਼ਨ ਨਹੀਂ। ਕੱਲ੍ਹ ਪਰਸੋਂ ਚੌਥੇ ਕਾਲਰ ਗੱਲ ਕਰ ਰਹੇ ਸੀ ਆਪਣੇ ਜੀ, ਜੀ। ਨਾਲ ਔਨ ਏਅਰ, ਬਲਵਿੰਦਰ ਜੀ, ਉਹ ਕਹਿ ਰਹੇ ਸੀਗੇ ਕਿ ਜਦੋਂ ਕਿਸਾਨੀ ਪ੍ਰੋਟੈਸਟ ਸੀਗਾ ਇੰਡੀਆ ਦੇ ਵਿੱਚ, ਉਦੋਂ ਅਸੀਂ ਹੂੰ। ਕਿੱਡੀ ਵੱਡੀ ਗਿਣਤੀ ਦੇ ਵਿੱਚ ਗਏ ਸਾਂ। ਉਹ ਤਾਂ ਆਊਟਿੰਗ ਹੀ ਕਰਨ ਗਏ ਸੀਗੇ, ਮੈਨੂੰ ਜੀ, ਲੱਗਦਾ ਵੀ ਤੇ ਗੱਡੀਆਂ ਤੁਸੀਂ ਘੁੰਮਾਉਣ। ਦੇਖੋ ਵੀ ਸੈਨ ਹਾਂ, ਫਰਾਂਸਿਸਕੋ ਦੇ ਜਿਹੜੇ ਅਫੀਸ਼ੀਅਲ ਸੀਗੇ ਉਹ ਵੀ ਬਿਲਕੁਲ। ਕਹਿੰਦੇ ਸੀਗੇ ਵੀ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਟੈਸਟ ਆ। ਤੇ ਜਦੋਂ ਹੂੰ। ਸਾਡੇ ਕਿਸਾਨਾਂ ਦੀ ਗੱਲ ਆਉਂਦੀ ਆ ਜਾਂ ਸਾਡੇ ਟਰੱਕਰਸ ਦਾ ਕੋਈ ਜੋ ਮੁੱਦਾ ਜੁੜਿਆ ਹੁੰਦਾ, ਉਦੋਂ ਅਸੀਂ ਉਸ ਗਿਣਤੀ ਦੇ ਵਿੱਚ ਇਕੱਠੇ ਨਹੀਂ ਹੋ ਪਾਉਂਦੇ। ਜਦੋਂ ਵੋਟਾਂ ਆਉਂਦੀਆਂ ਉਦੋਂ ਅਸੀਂ ਆਪਦੀ ਗਿਣਤੀ ਨਹੀਂ ਦਰਜ ਕਰਾ ਪਾਉਂਦੇ, ਉਦੋਂ ਅਸੀਂ ਆਪਦੀ ਦਿਖਾ ਨਹੀਂ ਪਾਉਂਦੇ ਕਿ ਸਾਡੇ 'ਚ ਕਿੰਨੀ ਯੂਨਿਟੀ ਹੈ ਜਾਂ ਅਸੀਂ ਕਿੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਅਸੀਂ ਏਡੇ ਵੱਡੇ ਟੈਕਸ ਪੇਅਰ ਹਾਂ। ਇੱਥੋਂ ਦੇ ਲੋਕ ਕਹਿੰਦੇ ਆ ਵੀ ਪੰਜਾਬੀ ਜਿਹੜੇ ਆ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਕੌਮ ਦੇ ਵਿੱਚੋਂ ਆ। ਸਭ ਤੋਂ ਜ਼ਿਆਦਾ ਸਰੀਰ ਨੂੰ ਤੰਗ ਜੇ ਕੋਈ ਕਰਦਾ ਤੇ ਉਹ ਉਹਨਾਂ ਕੌਮਾਂ ਦੇ ਵਿੱਚੋਂ ਪੰਜਾਬੀ ਆਉਂਦੇ ਆ। 12-12 ਘੰਟੇ, 15-15 ਘੰਟੇ, ਤੇ ਜੇ ਉਹ ਕਮਾਈ ਜੀ ਅਸੀਂ ਸੜਕਾਂ ਬਣਾਉਣੀਆਂ ਆ ਰੇਲ ਦਾ ਪ੍ਰੋਜੈਕਟ ਆ ਗਿਆ, ਠੀਕ ਹੈ ਜੀ, ਇੰਨਾ ਟੈਕਸ ਵਧਾ ਦਿਓ, ਚਲੋ ਠੀਕ ਆ, ਉਹ ਚਲੇਗੀ, ਪਰ ਉਹ ਲੱਗੀ ਕਿੱਥੇ, ਉਹਦੀ ਆਊਟਪੁੱਟ ਕੀ ਨਿਕਲੀ, ਇਹ ਵੀ ਤਾਂ ਪੁੱਛਣਾ ਸਾਡਾ ਫਰਜ਼ ਆ ਨਾ। ਹੁਣ ਅਸੀਂ ਇਹ ਥੋੜ੍ਹਾ ਟੈਕਸ ਪੇ ਇਸ ਕਰਕੇ ਥੋੜ੍ਹਾ ਕਰਦੇ ਹਾਂ ਕਿ ਸਾਡਾ ਬੱਚਾ ਜਾਵੇ ਜਾਂ ਸਾਡੀ ਬੱਚੀ ਜਾਵੇ ਤੇ ਉਹਦਾ ਪਰਸ ਖੋਲੇ, ਕੋਈ ਮੋਬਾਈਲ ਖੋਲੇ, ਜਾਂ ਉਹਨੂੰ ਜਦੋਂ ਇੱਥੇ ਕੋਈ ਮਾਲ ਤੇ ਜਾਵੇ ਤਾਂ ਉਹਨੂੰ ਪਤਾ ਨਹੀਂ ਕਿ ਘਰੇ ਰਾਸ਼ਨ ਲੈ ਕੇ ਮੁੜਨਾ ਜਾਂ ਆਉਂਦੀ ਨੇ ਕਾਰਡ ਕੂਡ ਸਾਰਾ ਕੁਛ ਮੈਥੋਂ ਖੋਹ ਕੇ ਲੈ ਜਾਣਾ ਆ। ਸੋ ਇਸ ਵਾਸਤੇ ਤਾਂ ਕੋਈ ਟੈਕਸ ਪੇਅਰ ਟੈਕਸ ਨਹੀਂ ਨਾ ਪੇ ਕਰਦਾ। ਜੀ, ਨਹੀਂ, ਪੁਲਿਸ ਦਾ ਵੀ ਟਾਈਮ ਨਹੀਂ ਹੈਗਾ ਵੀ ਜੀ, ਪੁਲਿਸ ਬਿਲਕੁਲ, ਟਾਈਮ ਬਿਲਕੁਲ। ਸਿਰ ਆਣ ਕੇ ਬੇਸ਼ੱਕ ਉਹ ਰੌਲੀ ਪਾਈ ਜਾਵੋ ਖੜੇ ਹੋ ਕੇ ਤੁਸੀਂ, ਰੌਲੀ ਪਾਈ ਜਾਓ। ਕਿ ਉਸ ਕਾਰ ਦੇ ਵਿੱਚ ਬੈਠਾ, ਆਹ ਕਾਰ ਦਾ ਨੰਬਰ ਆ। ਤੇ ਜੇ ਹੂੰ, ਫੜਨਾ ਹੋਵੇ, ਕਾਰ ਦਾ ਨੰਬਰ ਵੀ ਹੈਗਾ ਆ, ਬੰਦਿਆਂ ਦੀ ਜੀ, ਕਿਸੇ ਦਾ ਫੋਨ ਵਿੱਚ ਚਲਾ ਗਿਆ, ਉਹ ਤੋਂ ਕੋਈ ਫੋਲੋ ਕਰ ਰਿਹਾ ਹੈ, ਤੇ ਪੁਲਿਸ ਹੂੰ, ਕੋਲ ਟਾਈਮ ਹੀ ਹੈ ਨਹੀਂ। ਟਾਈਮ ਹੀ ਹੈ ਨੀਗਾ। ਜਿੱਥੇ ਤੁਸੀਂ ਪੈਸੇ ਖਰਚਣੇ ਆ, ਉੱਥੇ ਜੀ, ਪੈਸੇ ਨਹੀਂ ਖਰਚਣੇ ਹੈਗੇ। ਸੋ ਹੂੰ, ਇਹ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਆਲੇ ਦੁਆਲੇ ਇਹ ਹੈਪਨ ਹੋ ਰਹੇ ਆ। ਜੀ, ਹੁਣ ਬਹੁਤ ਬਾਹਰ ਬੈਠੇ ਲੋਕੀ ਦੇਖਦੇ ਹੋਣਗੇ ਕਿ ਅਮਰੀਕਾ ਸੇਫ, ਕੋਈ ਵੀ ਕੰਟਰੀ ਕਿਤੇ ਵੀ ਕੋਈ ਸੇਫ ਨਹੀਂ ਹੈਗਾ ਜੀ। ਹੂੰ, ਇਹ ਡਿਪੈਂਡ ਹੈਗਾ ਕਿ ਤੁਹਾਡੇ ਲਾਅ ਕਿੱਦਾਂ ਦੇ ਆ। ਜੀ, ਕਿਉਂਕਿ ਸਾਡੇ ਦੁਆਲੇ ਲਾਅ ਇਸੇ ਤਰ੍ਹਾਂ ਦੇ ਆ, ਸਾਡੇ ਸਟੇਟ ਦੇ ਵਿੱਚ ਲਾਅ ਇਸ ਤਰ੍ਹਾਂ ਦੇ ਆ, ਆਪਣੀ ਸਟੇਟ ਦੀ ਗੱਲ ਕਰਦੇ ਆ ਹੂੰ, ਕਿ ਅਸੀਂ ਕਈ ਵਾਰੀ ਸਾਨੂੰ ਚੰਗਾ ਲੱਗਦਾ ਆ, ਜੀ, ਤੇ ਕਈ ਕਹਿੰਦੇ ਕਿ ਤੁਸੀਂ ਥੋੜੀ ਪੈਸੇ ਦੇਣੇ ਆ, ਗਵਰਨਮੈਂਟ ਨੇ ਹੂੰ, ਦੇਣੇ। ਗਵਰਨਮੈਂਟ ਕਿੱਥੋਂ ਆਈ ਆ? ਗਵਰਨਮੈਂਟ ਕੰਮ ਹਾਂਜੀ, ਕਰਕੇ ਵਿੱਚੇ ਦਿੰਦੀ ਆ, ਪੇ ਨਹੀਂ ਲੈਂਦੀ ਉਹ। ਹੂੰ, ਉਹ ਜੀ, ਪੇ ਜੀ, ਲੈਂਦੇ ਆ, ਉਹ ਜੀ, ਕੰਮ ਬਿਲਕੁਲ, ਕਰਦੇ ਆ, ਉਹ ਤੁਹਾਡੇ ਚੁਣੇ ਹੋਏ ਜਿਹੜੇ ਨੁਮਾਇੰਦੇ ਹੁੰਦੇ ਆ ਨਾ, ਉਹ ਪੇ ਹੂੰ, ਲੈਂਦੇ ਆ। ਤੁਹਾਡੇ ਚੁਣੇ ਹੋਏ ਆਫੀਸਰਸ ਪੇ ਲੈਂਦੇ ਆ, ਉਹ ਜੌਬਾਂ ਕਰਦੇ ਆ। ਪਰ ਜੀ, ਤੁਹਾਡੇ ਪੈਸੇ ਨੂੰ ਕਿੱਧਰ ਨੂੰ ਉਲਟ-ਪੁਲਟ ਕਰਨਾ, ਉਹਦੇ ਕੋਲ ਅਥਾਰਟੀ ਆ ਉਹਨਾਂ ਦੇ ਕੋਲ। ਪੂਰੀ ਹੈ, ਬਿਲਕੁਲ। ਹਾਂ, ਉਹਨਾਂ ਨੇ ਉਹਨਾਂ ਤੈਅ ਦੇ ਕੋਲ, ਕਰਨਾ ਕਿੱਥੇ ਲੱਗਣਾ ਹੈ। ਬਿਲਕੁਲ, ਬਿਲਕੁਲ। ਸੋ ਹੂੰ, ਉਹਨਾਂ ਨੇ ਕਰਨਾ ਹੁੰਦਾ ਆ। ਤੇ ਪਰ ਹੂੰ, ਤੁਸੀਂ ਵੀ ਆਪਣਾ, ਇਹ ਥੋੜੀ ਆ ਕਿ ਉੱਥੇ ਹੀ ਦੇਖੀ ਜਾਣਾ ਆ ਵੀ ਜੀ, ਐਤਕੀ ਇਹਨੂੰ ਵੋਟ ਪਾਉਣੀ ਆ, ਇਹਨੂੰ ਨਹੀਂ ਪਾਉਣੀ। ਹੂੰ, ਤੇ ਤੁਸੀਂ ਜਿੱਥੇ ਰਹਿੰਦੇ ਆ, ਉਸ ਚੀਜ਼ ਨੂੰ ਸਾਫ਼ ਸੁਥਰਿਆਂ ਰੱਖਣਾ, ਉਸ ਥਾਂ ਨੂੰ ਤੁਸੀਂ ਠੀਕ ਢੰਗ ਨਾਲ ਰੱਖਣਾ, ਉਹ ਤੁਹਾਡੇ ਤੇ ਵੀ ਡਿਪੈਂਡ ਆ ਜੀ, ਕਿ ਤੁਸੀਂ ਕੀ ਹਰੇਕ ਜਗ੍ਹਾ ਦੇ ਉੱਤੇ ਤੁਹਾਡੇ ਵਿੱਚ ਅਵੇਅਰਨੈਸ ਹੈਗੀ ਆ ਪੋਲਿਟਿਕਸ ਦੀ। ਹੂੰ, ਹਾਂ, ਇਹੀ ਨਹੀਂ ਹੁੰਦਾ ਕਿ ਇੱਕ ਜਿਹੜੀਆਂ ਪੁੱਠੇ ਸਿੱਧੇ ਕੰਮ ਅਸੀਂ ਕਰ ਲੈਂਦੇ ਆ ਕਈ ਵਾਰੀ। ਜੀ, ਜਿਸ ਤਰ੍ਹਾਂ ਖਬਰਾਂ ਹੀ ਕਰਦੇ ਆ, ਆਪਾਂ ਲਾ ਲਓ, ਹੂੰ, ਖਬਰਾਂ ਕਰੀਦੀਆਂ ਸਾਰੇ ਤਰ੍ਹਾਂ ਦੀਆਂ, ਪੰਜਾਬੀ ਦੀਆਂ, ਪੰਜਾਬ ਦੀਆਂ ਕਰਦੇ, ਇੰਡੀਆ ਦੀਆਂ ਕਰਦੇ ਆ, ਅਮਰੀਕਾ ਦੀਆਂ ਕਰਦੇ ਆ। ਹੂੰ, ਜਦੋਂ ਅਮਰੀਕਾ ਦੀਆਂ ਖਬਰਾਂ ਦੇ ਵਿੱਚ, ਗੋਰਿਆਂ ਦੇ ਪੇਪਰਾਂ 'ਚ, ਗੋਰਿਆਂ ਦੇ ਟੀਵੀਆਂ ਦੇ ਉੱਤੇ ਇਹ ਚੀਜ਼ਾਂ ਆ ਜਾਂਦੀਆਂ ਆ ਜੀ, ਕਿ ਫਲਾਣੇ ਪੰਜਾਬੀ ਬੰਦੇ ਨੇ ਆਹ ਕੰਮ ਕੀਤਾ, ਹੂੰ, ਉਹਲੇ ਸਾਰੀ ਦੁਨੀਆ ਦੇਖ ਰਹੀ ਹੁੰਦੀ ਆ ਕਿ ਆਹ ਪੰਜਾਬੀ ਆ। ਜੀ, ਠੀਕ ਹੈ, ਭਾਵੇਂ ਕਰਦੇ ਹੋਰ ਵੀ ਆ, ਸਾਨੂੰ ਤੇ ਆਪਣੇ ਨਾਲ ਮਤਲਬ ਆ ਨਾ, ਆਪਣੇ ਨਾਲ ਬਿਲਕੁਲ। ਸਾਨੂੰ ਆਪਣੇ ਨਾਲ ਮਤਲਬ ਆ। ਤੇ ਉਸ ਵੇਲੇ ਫਿਰ ਜਿਹੜੇ ਖਬਰ ਆਪਾਂ ਵੀ ਉਹਨਾਂ ਤੋਂ ਲੈਂਦੇ ਆ ਖਬਰ, ਜੀ, ਵੀ ਖਬਰ ਦਿੰਦੇ ਆ, ਤੇ ਕਈਆਂ ਨੂੰ ਇਹ ਹੁੰਦਾ ਕਿ ਆਪਣੇ ਦੀ ਬੇਇੱਜ਼ਤੀ ਹੋ ਰਹੀ ਆ, ਹਾਂ, ਬਿਲਕੁਲ। ਬਹੁਤ ਬੇਇੱਜ਼ਤੀ ਹੋ ਰਹੀ ਆ। ਪਰ ਹੂੰ, ਤੁਹਾਡੇ ਕੋਲ ਜਿਹੜਾ ਲੈਂਗੁਏਜ ਬੈਰੀਅਰ ਆ ਨਾ, ਜਿਹੜਾ ਭਾਸ਼ਾ ਨਹੀਂ ਆਉਂਦੀ,
ਕਿ ਦੂਜੇ ਟੀਵੀਆਂ ਤੇ ਕੀ ਚੱਲਦਾ ਹੈ, ਉਹ ਵੇਖਿਆ ਕਰੋ। ਆ ਹੂੰ ਪੋਲਿਟਿਕਸ ਦੀ ਗੱਲ ਦੂਜੇ ਟੀਵੀਆਂ ਤੇ ਬਹੁਤ ਚੱਲਦੀ ਆ ਗੋਰਿਆਂ ਬਹੁਤ ਦਿਆਂ ਤੇ, ਬਹੁਤ ਬਹੁਤ ਕਵਰੇਜ ਕਰਦੇ ਆ ਬਹੁਤ ਜ਼ਿਆਦਾ ਕਵਰੇਜ ਕਰਦੇ ਆ, ਕੀ ਜੀ ਠੀਕ ਆ ਕੀ ਗਲਤ ਆ ਉਹ ਦੱਸਦੇ ਆ। ਕਈ ਵਾਰੀ ਇਹ ਹੂੰ ਵੀ ਨੀ ਗਾ ਹੈਗਾ ਵੀ ਜੇ ਉੱਥੇ ਮੋਦੀ ਕੋਦੀ ਮੀਡੀਆ ਤੇ ਇੱਥੇ ਹੈ ਨੀਗਾ, ਇੱਥੇ ਵੀ ਹੈਗਾ ਆ। ਇੱਥੇ ਵੀ ਹੈਗਾ ਹੈ, ਸਹੀ ਹੈ ਇੱਥੇ ਵੀ ਬਹੁਤ ਹੈਗਾ ਜਿਨ੍ਹਾਂ ਨੇ ਜੀ ਸੱਚਾਈ ਸਾਹਮਣੇ ਨਹੀਂ ਲਿਆਉਣੀ ਹੁੰਦੀ, ਹੂੰ ਇੱਥੇ ਵੀ ਹੈਗਾ। ਹਰੇਕ ਥਾਂ ਦੇ ਉੱਤੇ ਹਰੇਕ ਕੁਛ ਹੀ ਹੈਗਾ ਆ, ਜੀ ਪਰ ਤੁਸੀਂ ਇੱਥੇ ਕੁ ਤੱਕ ਰੱਖਣਾ ਕਿ ਤੁਹਾਡੇ ਵਿੱਚ ਜਿਹੜੀ ਆ ਅਵੇਅਰਨੈਸ ਆ ਬਹੁਤ ਚਾਹੀਦੀ ਆ। ਹੂੰ ਤੁਸੀਂ ਉਸ ਅਵੇਅਰਨੈਸ ਨੂੰ ਕਾਇਮ ਰੱਖੋ, ਜੀ ਦੁਨੀਆ ਨੂੰ ਦੱਸੋ ਕਿ ਤੁਸੀਂ ਜਿੱਥੇ ਵੀ ਜਾਂਦੇ ਆ, ਭਾਵੇਂ ਸਾਡੀ ਜਿਹੜੀ ਵੋਟ ਆ ਉਹ ਡਿਸਾਈਡਰ ਵੋਟ ਨਹੀਂ ਹੈਗੀ, ਹੂੰ ਪਰ ਤੁਸੀਂ ਹਿੱਸਾ ਪਾ ਸਕਦੇ ਆ ਹਿੱਸਾ ਇਹਦੇ ਤਾਂ ਪਾ ਚ। ਸਕਦੇ ਹਾਂ ਜੀ ਹਿੱਸਾ ਪਾਓ, ਤੁਹਾਡੀ ਵੋਟ ਕਾਊਂਟ ਹੋਊਗੀ। ਆ ਜੀ ਲੋਕ ਇਸ ਚੀਜ਼ ਨੂੰ ਪਸੰਦ ਕਰਦੇ ਆ, ਜੀ ਜੀ ਬਿਲਕੁਲ ਉਹਨਾਂ ਤੇ ਕੋਲ ਸਾਰਾ ਡਾਟਾ ਹੁੰਦਾ ਆ। ਹੂੰ ਓਏ ਹਾਂ ਸੋ ਸਾਡਾ ਕੰਮ ਤਾਂ ਜੀ ਵਿਸਲ ਬਲੋਰਿੰਗ ਕਰਨਾ, ਉਹ ਤਾਂ ਅਸੀਂ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਕਰ ਹੀ ਰਹੇ ਹਾਂ। ਤੁਹਾਨੂੰ ਜਾਗਰੂਕ ਕਰ ਰਹੇ ਹਾਂ, ਤੁਹਾਨੂੰ ਹਿੱਸੇਦਾਰ ਸਿਸਟਮ ਦੇ ਵਿੱਚ ਹਿੱਸੇਦਾਰ ਬਣਾ ਰਹੇ ਹਾਂ। ਇਹ ਸਿਰਫ ਆਪਣਾ ਮਕਸਦ ਇੱਥੇ ਇਹ ਨਹੀਂ ਗਾ ਕਿ ਆਪਾਂ ਇੱਥੇ ਆਏ ਚਲੋ ਕਮਾਈ ਕੀਤੀ, ਠੀਕ ਹੈ, ਜਿਹੜੇ 4 ਦਿਹਾੜੇ ਲੰਘ ਗਏ, ਠੀਕ ਹੈ, ਨਹੀਂ। ਅਸੀਂ ਜੇ ਸਿਸਟਮ ਦੇ ਵਿੱਚ ਕੰਮਕਾਰ ਕਰਦੇ ਹਾਂ ਤੇ ਅਸੀਂ ਸਿਸਟਮ ਦੇ ਹਿੱਸੇਦਾਰ ਹਾਂ। ਉਹਨਾਂ ਕੁ ਸਿਸਟਮ ਸਾਡਾ ਵੀ ਹੈ, ਦੂਜਿਆਂ ਦਾ ਵੀ ਹੈ। ਸੋ ਸਿਸਟਮ ਨੂੰ ਵਿਹਲੜਾਂ ਦੇ ਹਵਾਲੇ ਕਰਨਾ ਹੈ ਜਾਂ ਆਪ ਦੇ ਹੱਥੀਂ ਚਲਾਉਣਾ, ਜਾਂ ਜਿਹੜਾ ਪੈਸਾ ਦਿੱਤਾ ਉਹਦਾ ਹਿਸਾਬ ਕਿਤਾਬ ਲੈਣਾ ਆ, ਜਾਂ ਪਾਲਿਸੀਜ਼ ਬਣਨੀਆਂ ਤੇ ਉਹਦੇ ਵਿੱਚ ਹਿੱਸੇਦਾਰ ਬਣਨਾ, ਪਾਲਿਸੀਜ਼ ਤੁਹਾਡੇ ਹਿਸਾਬ ਨਾਲ ਹੋਣ, ਤਾਂ ਇਹਦੇ ਲਈ ਤਾਂ ਫਿਰ ਥੋੜ੍ਹੀ ਜਿਹੀ ਸਰਗਰਮੀ ਆਪਾਂ ਨੂੰ ਦਿਖਾਉਣੀ ਪੈਣੀ ਹੈ। ਸੋ ਆਪਣਾ ਸਮਾਂ ਵੀ ਪ੍ਰੋਗਰਾਮ ਦਾ ਸਮਾਪਤ ਹੈ ਬਲਵਿੰਦਰ ਕੌਰ ਜੀ। ਬਿਲਕੁਲ ਜੀ ਬਿਲਕੁਲ। ਹਾਂਜੀ ਸਰੋਤਿਓ ਆਪਾਂ ਕਿਸੇ ਨਾ ਕਿਸੇ ਗਾਹੇ ਬਗਾਹੇ ਪ੍ਰੋਗਰਾਮ ਦੇ ਵਿੱਚ ਜੀ ਇਹ ਤੁਹਾਡੇ ਨਾਲ ਜੋ ਵੀ ਕੁਛ ਚੱਲਦਾ ਆ, ਹੂੰ ਅਪਡੇਟਸ ਜੋ ਵੀ ਚੱਲਦੀਆਂ ਆ, ਜਾਂ ਇੱਥੇ ਇਲੈਕਸ਼ਨਾਂ ਹੋਣ ਜੀ ਤੇ ਉਹਦੇ ਬਾਰੇ ਆਪਾਂ ਗੱਲਬਾਤ ਜਿਹੜੀ ਆ ਉਹ ਕਰਦੇ ਰਹਿੰਦੇ ਆ। ਹੂੰ ਤੇ ਤੁਸੀਂ ਜਿਹੜਾ ਸੁਣਦੇ ਰਿਹਾ ਕਰੋ, ਆਪਣੇ ਜਿਹੜੇ ਵਿਚਾਰ ਆ ਉਹ ਤੁਸੀਂ ਦਿੰਦੇ ਰਿਹਾ ਕਰੋ, ਜੀ ਕਿਉਂਕਿ ਤੁਹਾਨੂੰ ਜਾਗਰੂਕ ਕਰਨਾ ਆ ਜਿਹੜਾ ਉਹ ਸਾਡਾ ਫਰਜ਼ ਹੈਗਾ ਆ। ਉਹਦੇ ਤੇ ਅਸੀਂ ਪਹਿਰਾ ਦਿੰਦੇ ਰਵਾਂਗੇ। ਹੁਣ ਆਪਣਾ ਪ੍ਰੋਗਰਾਮ ਦਾ ਟਾਈਮ ਵੀ ਹੋ ਗਿਆ। ਹੁਣ ਜੀ ਸਾਰੇ ਹੀ ਸਰੋਤਿਆਂ ਨੂੰ ਜੀ ਜੀ ਪਿਆਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। USA 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 USA।